मेरा जन्म जड़ा है नत्थू वाले दा पंजाब उस तहसील साडी मोगा सी थाना जड़ा साडा बागे वाला सी साडे लेंदी साइड ते रजवाया जांदा सी। हाँ नत्थू वाले दे भी नाथे वाले दे भी परां पलूर सी। उस नाल दूर दूर तो उथों मचाकी सी समाज सी जयमलाला लंघियाने दो सन खुर ते कलां साडे नाल काफ़ी मुसीबतां गुजरियां मगर एक लंघियाने दा सिख मेरे बाप दा दोस्त सी बाबा सी। अच्छा ਹੁਣ ਸਾਨੂੰ ਆਪਣੇ ਘਰ ਕੋ ਵੀ ਇੱਕ ਦਿਨ ਰੱਖਿਆ ਸੀ। ਮੇਰਾ ਵਾਲ ਜਿਹੜਾ ਕਿਸ ਤਰ੍ਹਾਂ ਹੈ ਸ਼ਹੀਦ ਹੋਇਆ ਉੱਥੇ। ਅੱਛਾ ਤੁਹਾਡੇ ਵਾਲਿਦ ਮੁਹਤਰਮ ਉੱਥੇ ਸ਼ਹੀਦ ਹੋਏ? ਹਾਂਜੀ। ਤੁਹਾਡੇ ਪਿੰਡ ਤੇ ਹਮਲਾ ਹੋਇਆ ਸੀ? ਨਹੀਂ। ਅੱਛਾ ਉਸ ਵਕਤ ਅਸੀਂ ਬਿਲਕੁਲ ਅਮਨ ਨਾਲ ਬੈਠੇ ਸੀ। ਸਾਡਾ ਇਥੋਂ ਮਸਲਾ ਬਣਿਆ ਵੀ ਤੁਹਾਡਾ ਜਿਹੜਾ ਸਾਡੇ ਪਿੰਡ 'ਚ ਗੁਰਦੁਆਰਾ ਸੀ ਨਾ ਉੱਥੇ ਸਿੱਖ ਇਕੱਠੇ ਹੋਏ ਮੁਸਲਮਾਨਾਂ ਦੀ ਤਰਫੋਂ ਮੇਰਾ ਬਾਪ ਸੀ ਤੇ ਕਹਿਣ ਲੱਗੇ ਬਈ ਆਪਾਂ ਯਾਰ ਦਾਦੇ ਪੜਦਾਦੇ ਤੋਂ ਇੱਥੇ ਇਕੱਠੇ ਰਹੇ ਹਾਂ ਤੇ ਹੁਣ ਸਾਨੂੰ ਪਤਾ ਵੀ ਤੁਸੀਂ ਇੱਥੋਂ ਚਲੇ ਜਾਣ ਤੇ ਅਸੀਂ ਤੁਹਾਨੂੰ ਆਪ ਇਲਵਿਦਾ ਕਰਾਂਗੇ। ਫਿਰ ਮੇਰੀ ਮਾਈ ਮੈਨੂੰ ਰੋਂਦੇ ਰੋਂਦੇ ਨੂੰ ਜਰਾ ਨੂੰ ਦੱਸਦੀ ਹੈ ਵੀ ਤੇਰਾ ਬਾਪ ਉੱਥੇ ਅਭੀ ਸ਼ਹੀਦ ਹੋ ਗਿਆ। ਫਿਰ ਸਾਡੇ ਘਰ ਤੇ ਅਗਲੇ ਦਿਨ ਜਿਹੜਾ ਨਾ ਹਮਲੇ ਕਾਫੀ ਹੋਏ। ਸਾਡਾ ਖਾਨਦਾਨ ਤਕਰੀਬਨ ਉੱਥੇ ਫਿਰ ਸ਼ਹੀਦ ਕੀਤਾ ਗਿਆ। ਤਾਇਆ ਜੀ ਸੀ ਸਾਡਾ, ਮੇਰਾ ਚਾਚਾ ਸੀ ਕਾਇਮਦੀਨ। ਤੁਹਾਡਾ ਚਾਚਾ ਤੁਹਾਡਾ ਤਾਇਆ? ਹਾਂਜੀ ਉਹਨਾਂ ਦੇ ਗਾਂ ਬੱਚੇ। ਅੱਛਾ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਹੋਏ। ਜਿਸ ਟਾਈਮ ਤੇ ਹਮਲੇ ਹੋਏ ਫਿਰ ਇੱਕ ਸਿੱਖ ਹੀ ਸੀ ਸਾਨੂੰ ਉਹ ਆਪਦੇ ਘਰ ਲੈ ਗਿਆ। ਉਹਦਾ 2 ਮੰਜ਼ਿਲਾ ਮਕਾਨ ਸੀ। ਇਹ ਦੇਖ ਲਓ ਵੀ ਸਾਡੇ ਤੋਂ ਵਕਤ ਸੀ ਸਾਨੂੰ ਉਸਨੇ ਆਪਣੇ ਲੱਕੜੀ ਦੇ ਸੰਦੂਕ ਵੀ ਰੱਖਿਆ ਇੱਕ ਰਾਤ ਉੱਥੇ ਅਸੀਂ ਆਪਣੇ ਕੰਨੀ ਸੁਣਿਆ। ਉਹਨੇ ਕਿਹਾ ਇਹਨਾਂ ਮੁਸਲਿਆਂ ਨੂੰ ਤਾਂ ਅਸੀਂ ਜਿਹੜਾ ਹੈਗਾ ਨਾ ਇਹ ਬਈ ਭਾਲਦੇ ਫਿਰਦੇ ਤੂੰ ਇਹਨਾਂ ਦਾ ਸੰਭਾਲੂਗਾ। ਉਹਨੇ ਕਿਹਾ ਪਹਿਲੇ ਫਿਰ ਮੇਰੇ ਨਾਲ ਕਰ ਲਓ ਜੋ ਕੁਛ ਕਰਨਾ ਫਿਰ ਇੱਧਰ ਹੋਇਆ ਜੀ। ਇਹ ਉਸ ਬਾਬੇ ਦੇ ਅੱਜ ਤੱਕ ਮੈਨੂੰ ਜਿਹੜਾ ਨਾ ਲਫ਼ਜ਼ ਯਾਦ। ਉਸ ਕਾਫਲੇ ਦੇ ਨਾਲ ਨਾਲ ਸਾਡੇ ਕੋਲ ਤਕਰੀਬਨ ਕੋਈ 1.5-2 ਕਿਲੋਮੀਟਰ ਘੋੜੀ ਤੇ ਚੱਲਿਆ ਸੀ ਪੈਦਲ ਸੀ। ਫਿਰ ਉਹਨੇ ਸਾਨੂੰ ਪਿਆਰ ਸ਼ਿਆਰ ਦਿੱਤਾ। ਇਹ ਲਫ਼ਜ਼ ਮੈਨੂੰ ਅੱਜ ਤੱਕ ਯਾਦ ਆ ਉਹਦੇ। ਕਹਿਣ ਲੱਗਾ ਲਓ ਹੁਣ ਵਾਹਿਗੁਰੂ ਦੇ ਸਪੁਰਦ। ਵਾਹਿਗੁਰੂ ਦੇ ਸਪੁਰਦ। ਵਾਹਿਗੁਰੂ ਦੇ ਸਪੁਰਦ। क्या वो तमन्ना क्या वो तजस्सुस ख्वाबां ख्यालों विच कदी उड़ीक हो जाती है यार पिंड की गल हो रही यार मैं भी अपने पिंड जाना? बड़ी दफ़ा हुई। मैं एक दफ़ा ऐस बॉर्डर से गया है सुलेमान के तो गए वेदियाँ तो गए। ठीक है। यकीन करो कि मैं उस इलाके गया तो मेरी रूह जड़ी ना जिवें उड़ी नहीं जाती पर आए है मेरी रूह उड़े तो मैनू इन्नी कहा भी मेरी रूह तड़प रही सी कि तू ऐ उड़ जा। देखो जी अगर कोई होए वो मैनू अपना टैलीफोन भेजे। हाँ बाकी जो कुछ साढ़े नाल होया मैं उन्होंने खुदा वास्ते माफ़ किया। क्या पंजाबी लहर वेख रहे सारे ही ਸਰੋਤਿਆਂ ਨੂੰ बहुत सारा सलाम ਤੇ प्यार भरी सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ और जिस तरह आप सब जानते हो कि पंजाब के ਵੱਖ-ਵੱਖ ਥਾਵਾਂ ਤੇ ਜਾ ਕੇ ਇੱਕ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਸਾਡੇ ਕੋਲ ਅਣਵੰਡੇ ਪੰਜਾਬ ਦੇ ਕੁਝ ਉਹ ਲੋਕ ਰਹਿ ਚੁੱਕੇ ਨੇ ਜਿਨ੍ਹਾਂ ਨੇ ਸਾਂਝਾ ਪੰਜਾਬ ਵੇਖਿਆ ਔਰ ਪੰਜਾਬ ਦੀ ਵੰਡ ਵੀ ਵੇਖੀ। ਉਹਨਾਂ ਨੂੰ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਜੀ ਚੀਚਾ ਵਤਨੀ ਦੇ ਇੱਕ ਪਿੰਡ ਦੇ ਵਿੱਚ ਅਸੀਂ ਬੈਠੇ ਹਾਂ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸੋ ਇਹਨਾਂ ਦੀ ਕਹਾਣੀ ਸੁਣਦੇ ਆ ਇਹਨਾਂ ਦੀ ਜ਼ਬਾਨੀ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਅੱਲਾਹ ਦਾ ਸ਼ੁਕਰ ਹੈ, ਅੱਲਾਹ ਦਾ ਇਹਸਾਨ। ਠੀਕ ਠਾਕ ਹੋ? ਅੱਲਾਹ ਦਾ ਨਾਂ ਕੀ ਤੁਹਾਡਾ ਬਜ਼ੁਰਗੋ? ਮੇਰਾ ਨਾਮ ਅਬਦੁਲ ਗਫਾਰ ਜੀ। ਅਬਦੁਲ ਗਫਾਰ। ਤੁਹਾਡੇ ਵਾਲਿਦ ਮੁਹਤਰਮ ਦਾ ਨਾਮ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਦਾਦਾ ਜੀ ਦਾ ਨਾਮ ਚੇਤੇ? ਮੁਹੰਮਦ ਬੂਟਾ। ਮੁਹੰਮਦ ਬੂਟਾ। ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਜੀ ਇਹ ਪਿੰਡ ਦਾ ਕੀ ਨਾਂ ਜੀ? ਇਹ 50-12 ਦਾ 50-12 ਮੈਂ ਰਿਹਾ ਸੀ 51-12 ਦਾ। 51-12 ਦੇ ਤੁਸੀਂ ਰਿਹਾ ਸੀ। ਵੈਸੇ ਤੁਹਾਡਾ ਜਨਮ 51-12 ਦਾ ਵਾ ਜਾਂ ਝੜਦੇ ਪਾਸੇ ਆਏ ਹੋ? ਨਹੀਂ ਮੇਰਾ ਜਨਮ ਜਿਹੜਾ ਹੈਗਾ ਨੱਥੂ ਵਾਲੇ ਦਾ ਪੰਜਾਬ ਉਸ ਝੜਦੇ ਪਾਸੇ ਪੰਜਾਬ। ਹਾਂਜੀ ਝੜਦੇ। ਨੱਥੂ ਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਸੀ ਉਸ ਟਾਈਮ ਤੇ? ਜਿਸ ਟਾਈਮ ਤੇ ਅਸੀਂ ਹਿਜਰਤ ਕੀਤੀ ਉਦੋਂ ਫਿਰੋਜ਼ਪੁਰ ਸੀ। ਫਿਰੋਜ਼ਪੁਰ। ਹਾਂਜੀ ਤਹਿਸੀਲ ਸਾਡੀ ਮੋਗਾ ਸੀ। ਅੱਛਾ ਫਿਰ ਮੋਗਾ ਜ਼ਿਲ੍ਹਾ ਬਣ ਗਿਆ। ਮੋਗਾ ਜ਼ਿਲ੍ਹਾ ਬਣ ਗਿਆ। ਉਸ ਵਕਤ ਥਾਣਾ ਜਿਹੜਾ ਸਾਡਾ ਬਾਗੇ ਵਾਲਾ ਸੀ। ਬਾਗੇ ਵਾਲਾ। ਬਾਗੇ ਵਾਲਾ। ਅੱਜ ਕੱਲ੍ਹ ਥਾਣਾ ਸਾਡਾ ਉਹ ਪਿੰਡ ਕਾਫੀ ਤਗੜਾ ਕਸਬਾ ਸੀ। ਹੁਣ ਥਾਣਾ ਸਾਡੇ ਪਿੰਡ ਦੇ ਅੰਦਰ ਹੈ। ਠੀਕ ਹੋ ਗਿਆ। ਇੱਥੇ ਨੱਥੂ ਵਾਲਾ। ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ ਜਿਹੜਾ 51-12 ਐਲ ਆ ਥੋੜੀ ਜੀ ਮੈਨੂੰ ਇਸ ਇਲਾਕੇ ਦਾ ਕਿਉਂਕਿ ਮੈਂ ਇਸ ਪਾਸੇ ਬਹੁਤ ਘੱਟ ਆਇਆ ਹੋਇਆ ਵਾਂ
ਇਸ ਇਲਾਕੇ ਦਾ ਮੈਨੂੰ ਦੱਸੋ, ਇਹ 51 ਵਾਰਾ ਦੇ ਲਾਗੇ ਕਿਹੜੇ ਪਿੰਡ ਪੈਂਦੇ ਆ? 51 ਦੇ ਲਾਗੇ 50 ਪੈ ਗਿਆ, 100 ਪੈ ਗਿਆ, 52 ਪੈ ਗਈ, 5 ਪੈ ਗਿਆ। ਕੋਈ ਨਾਮ ਹੈਗਾ ਜਾਂ ਨੰਬਰ ਹੀ ਵੱਜਦੇ ਆ? ਹੈ ਇਹਨਾਂ ਦੇ ਨਾਂ, ਕਿਸੇ ਦਾ ਨਾਮ ਮੋਤੀ ਲਾਲ ਆ, ਕਿਸੇ ਦਾ ਨਾਂ ਕੋਈ। ਸਾਡਾ ਗਰੀਬ ਨਗਰ ਹੈ 51 ਪਰ। ਗਰੀਬ ਨਗਰ ਇੱਥੋਂ ਚੀਚਾਵਤਨੀ ਕਿੰਨਾ ਪੈ ਜਾਂਦਾ? ਇੱਥੋਂ ਕੋਈ 12 ਕੁ ਮੀਲ ਪੈ ਜਾਂਦਾ। 12 ਮੀਲ ਪੈ ਜਾਂਦਾ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਹ ਵੈਸੇ ਨੀਲੀ ਬਾਰ ਪੈਂਦੀ ਹੈ ਗੰਜੀ ਬਾਰ? ਗੰਜੀ ਬਾਰ ਪੈਂਦੀ? ਇਹ ਗੰਜੀ ਬਾਰ। ਗੰਜੀ ਬਾਰ 'ਚ ਆਉਂਦਾ ਪਿੰਡ। ਠੀਕ ਹੋ ਗਿਆ। ਤੇ ਬਜ਼ੁਰਗੋ, ਜਿਹੜਾ ਹੁਣ ਮੈਂ ਤੁਹਾਡੇ ਪਿੰਡ ਵਾਲੇ ਪਾਸੇ ਆਉਂਦਾ, ਜਿਹੜਾ ਤੁਹਾਡਾ ਪਿੰਡ ਸੀ ਨੱਥੂ ਵਾਲਾ, ਤੁਸੀਂ ਦੱਸਿਆ ਜੀ ਜੀ। ਨੱਥੂ ਵਾਲਾ ਪਿੰਡ ਕਿੱਦਾਂ ਦਾ ਸੀ? ਆਪਸ ਦੇ ਵਿੱਚ ਲੋਕ ਰਲਵੇਂ ਮਿਲਵੇਂ ਸੀ ਜਾਂ ਇਕੱਲੇ ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ? ਨਹੀਂ, ਰਲਵੇਂ ਮਿਲਵੇਂ ਸੀ। ਰਲਵੇਂ ਮਿਲਵੇਂ ਸੀ। ਆਪਸ 'ਚ ਵਸੇਬ ਕਿੱਦਾਂ ਦਾ ਸੀ? ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ ਤੇ ਹੋਰ ਬਰਾਦਰੀਆਂ ਕਿਹੜੀਆਂ ਰਹਿੰਦੀਆਂ ਸੀ? ਪਹਿਲੇ ਵਸੇਬ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਮਿਲਦੇ ਗਿਲਦੇ ਸੀ। ਅੱਛਾ, ਮਿਲਦੇ ਗਿਲਦੇ ਸੀ। ਇੱਥੋਂ ਤੱਕ ਕਿ ਸਾਡੇ ਪਿੰਡ ਦੇ ਨੱਥੂ ਵਾਲੇ ਦੇ ਜ਼ੈਲਦਾਰ ਸੀ। ਉਹਨਾਂ ਦੀ ਇੱਕ ਲੜਕੀ ਦੀ ਸ਼ਾਦੀ ਸੀ 5-4 ਮਹੀਨੇ ਪਹਿਲੇ, ਸਾਡੇ ਇੱਧਰ ਹਿਜਰਤ ਕਰਨ ਤੋਂ ਪਹਿਲੇ। ਉਹਨਾਂ ਨੇ ਮੇਰੇ ਬਾਪ ਦੀ ਦਾਵਤ ਕਹੀ ਸੀ। ਅੱਛਾ। ਉਸ ਦਾਵਤ 'ਚ ਮੇਰੇ ਬਾਪ ਨੇ, ਸ਼ਾਮ ਦਾ ਟਾਈਮ ਸੀ, ਮਗਰਬ ਵੇਲਾ, ਤੇ ਮੇਰੀ ਉਂਗਲ ਫੜ ਲਈ, ਮੈਨੂੰ ਕਹਿੰਦਾ ਆ ਉਹਨਾਂ ਦੀ ਬਰਾਤ ਜਿਹੜੀ ਨਾ ਬੱਸ 'ਤੇ ਆਉਣੀ। ਔਰ ਉਹ ਪਹਿਲੀ ਦਫਾ ਬੱਸ 'ਤੇ ਬਰਾਤ ਆਈ ਸੀ। ਅੱਛਾ। ਨਹੀਂ ਤਾਂ ਸਾਡੇ ਅਮੂਮਨ ਘੋੜਿਆਂ ਜਾਂ ਊਠਾਂ ਦੇ ਉੱਤੇ ਬਰਾਤਾਂ ਹੁੰਦੀਆਂ ਜਾਂਦੀਆਂ ਸੀ। ਉਹਨਾਂ ਦਾ ਚੱਕ ਦੇ ਕੋਨੇ ਦੇ ਵਿੱਚ ਘਰ ਸੀ ਜ਼ੈਲਦਾਰਾਂ ਦਾ। ਜ਼ੈਲਦਾਰਾਂ? ਹਾਂਜੀ। ਸਹੀ। ਤਕਰੀਬਨ ਹਨੇਰਾ ਜਿਹਾ ਹੋ ਗਿਆ ਸੀ ਜਿਸ ਟਾਈਮ 'ਤੇ ਬੱਸ ਆਈ, ਤੇ ਉਹਨਾਂ ਦਾ ਚਬੂਤਰਾ ਬੜਾ ਖੁੱਲ੍ਹਾ ਲੰਮਾ ਚੌੜਾ ਸੀ। 50-60 ਮੰਜੀਆਂ ਜਿਹੜੀਆਂ ਨਾ ਉੱਥੇ ਡੱਟ ਜਾਂਦੀਆਂ ਸੀ। ਅੱਛਾ। ਬੱਸ ਆਇਆ, ਹੁਣ ਜਿਸ ਤਰ੍ਹਾਂ ਸਲਾਮੀ ਦੇ ਦੀ ਨਾ ਬੰਦੇ ਬੈਠੇ ਹੋਏ ਸੀ, ਤੇ ਫਿਰ ਸਾਡੇ ਚੱਕ ਦੇ 4 ਚੁਫੇਰੇ ਸ਼ਾਮ ਲਾਟ ਸੀ। ਅੱਛਾ। ਉੱਥੇ ਹੁਣ ਇੱਕ ਰਾਉਂਡ ਲਾਇਆ, ਜਾਣ ਕੇ ਉਹ ਥੜੇ ਕੋ ਖੜੀ ਕਰਤੀ। ਉਹ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਟੋਕੋਲ ਦੇਣ ਲਈ ਉੱਠ ਖੜੇ ਹੋਏ, ਉਹ ਉੱਥੇ ਬੈਠ ਗਏ। ਬਾਅਦ 'ਚ ਰੋਟੀ ਦਾ ਮਸਲਾ ਸੀ। ਅਸੀਂ ਮੁਸਲਮਾਨ ਜਿਹੜੇ ਨਾ, ਤੁਹਾਡੇ ਘਰਾਂ ਤੋਂ ਅਗਰ ਤੁਸੀਂ ਦਾਵਤ ਸਾਨੂੰ ਕਿਉਂ, ਤੇ ਅਸੀਂ ਖਾਂਦੇ ਸੀ ਸਿਰਫ ਇਹ ਤੁਹਾਡੇ ਸਾਡੇ ਉਧਰ ਉਸ ਵਕਤ 'ਚ ਮਠਿਆਈ ਦੀ ਇੱਕ ਡਿਸ਼ ਹੁੰਦੀ ਸੀ। ਮਠਿਆਈ। ਅੱਛਾ। ਲੱਡੂ ਤੇ ਜਲੇਬੀਆਂ। ਅੱਛਾ। ਅਸੀਂ ਸਿਰਫ ਉਹ ਖਾਂਦੇ ਸੀ, ਤੇ ਅਸੀਂ ਤੁਹਾਡਾ ਗੋਸ਼ਤ ਨਹੀਂ ਸੀ ਖਾਂਦੇ। ਅੱਛਾ, ਠੀਕ ਹੋ ਗਿਆ। ਤੇ ਅਗਰ ਮੁਸਲਮਾਨ ਕੋਈ ਕਿਸੇ ਇਹ ਆ ਬਈ ਸਿੱਖ ਨੂੰ ਬੁਲਾ ਲੈ, ਤੇ ਤੁਸੀਂ ਹਕੀਕਤ ਦੱਸਾਂ, ਮੇਰਾ ਚਸ਼ਮਦੀਦ ਵਾਕਿਆ, ਤੁਸੀਂ ਗੋਸ਼ਤ ਵੀ ਖਾ ਲੈਂਦੇ ਸੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਮੈਨੂੰ ਇਹ ਦੱਸੋ, ਨੱਥੂ ਵਾਲਾ ਜਿਹੜਾ ਪਿੰਡ ਹੈ ਜੀ, ਉਹਦੇ ਲਾਗੇ ਕਿਹੜੇ ਪਿੰਡ ਸੀਗੇ? ਨਾਥੇ ਵਾਲਾ ਪਰ ਐ ਸਾਡੇ ਲਹਿੰਦੀ ਸਾਈਡ ਤੇ ਰਜਵਾਇਆ ਜਾਂਦਾ ਸੀ। ਨੱਥੂ ਵਾਲੇ ਦੇ ਵੀ, ਨਾਥੇ ਵਾਲੇ ਦੇ ਵੀ। ਪਰ ਪਲੂਰ ਸੀ। ਪਲੂਰ। ਅੱਛਾ। ਹਾਂਜੀ, ਉਹ ਰਜਵਾਏ ਦੇ ਨਾਲ। ਠੀਕ ਹੈ। ਅੱਛਾ। ਉਸ ਨਾਲ ਦੂਰ ਦੂਰ ਤੋਂ ਉੱਥੋਂ ਬਚਾਕੀ ਸੀ, ਸਮਾਜ ਸੀ, ਕਾਫੀ ਪਿੰਡ ਸਨ। ਇੱਧਰਲੀ ਸਾਈਡ ਜਿਹੜੀ ਸੀ ਆਪਣੇ ਇੱਧਰ ਦੀ, ਉੱਥੇ ਵੀ ਕਾਫੀ, ਜਿਸ ਤਰ੍ਹਾਂ ਬਾਘੇ ਵਾਲਾ ਮੈਂ ਦੱਸਿਆ, ਜੈਮਲਾਲਾ, ਲੰਗਿਆਣਾ, 2 ਸਨ, ਖੁਰਦ ਤੇ ਕਲਾਂ। ਖੁਰਦ, ਜਲਿਆਣਾ, ਲੰਗਿਆਣਾ। ਅੱਛਾ। ਇੱਕ ਖੁਰਦ, ਇੱਕ ਕਲਾਂ, ਇੱਕ ਵੱਡਾ ਤੇ ਇੱਕ ਛੋਟਾ। ਇੱਕ ਛੋਟਾ, ਇਸ ਤਰ੍ਹਾਂ ਸੀ। ਔਰ ਅਸੀਂ ਆਉਂਦਿਆਂ ਹੋਇਆਂ ਸਾਡੇ ਨਾਲ ਕਾਫੀ ਮੁਸੀਬਤਾਂ ਗੁਜ਼ਰੀਆਂ, ਮਗਰ ਇੱਕ ਲੰਗਿਆਣੇ ਦਾ ਸਿੱਖ ਮੇਰੇ ਬਾਪ ਦਾ ਦੋਸਤ ਸੀ, ਬਾਬਾ ਸੀ। ਅੱਛਾ। ਹੁਣ ਸਾਨੂੰ ਆਪਣੇ ਘਰ ਕੋ ਵੀ 21 ਦਿਨ ਰੱਖਿਆ ਸੀ। ਅੱਛਾ। ਯਾਨੀ ਮਿਲਾਪ ਦੇ ਕਿ ਜਿਸ ਟਾਈਮ ਉਹਨੂੰ ਪਤਾ ਲੱਗਾ ਬਾਰਿਸ਼ ਬੜੀ ਜ਼ੋਰਾਂ ਦੀ ਸੀ, ਸਾਨੂੰ ਉਹਦੇ ਘਰ ਦਾ ਹੀ ਨਹੀਂ ਸੀ ਪਤਾ। ਇੱਕ ਡਿਊਟੀ ਸੀ, ਤੇ ਉਹਦੇ ਵਿੱਚ ਇੱਕ ਬੀਬੀ ਸਿੱਖਣੀ ਜਿਹੜੀ ਨਾ, ਉਹ ਗਲੋਟੇ, ਹੁਣ ਮੈਂ ਤੁਹਾਨੂੰ ਪਿਓਰ ਪੰਜਾਬੀ ਦੱਸਾਂ, ਉਹ ਗਲੋਟੇ ਟੇਰ ਰਹੀ ਸੀ। ਅੱਛਾ। ਟੇਰਨ ਹੁੰਦਾ ਸੀ, ਪਤਾ ਨਹੀਂ ਤੁਸੀਂ ਸੁਣਿਆ ਹੋਗਾ ਜਾਂ ਨਹੀਂ, ਮੇਰੇ ਇਲਮ ਦੇ ਵਿੱਚ ਨਹੀਂ ਹੈ। ਤੇ ਅਸੀਂ ਐਂ ਦੀਵਾਰ ਦੇ ਨਾਲ ਲੱਗੇ ਖੜੇ ਸੀ। ਅਸੀਂ ਇਸਮਾਈਲ ਉਹਨਾਂ ਚੋਂ ਵੱਡਾ ਸੀ। ਅੱਛਾ। ਮੇਰੀ ਵਾਲਦਾ ਸੀ, ਤੇ ਉਹ ਭਾਈ ਸੀ, ਇੱਕ ਭੈਣ ਸੀ। ਅੱਛਾ। ਉਹ ਡਿਊਟੀ ਚੋਂ ਉਹਦੀ ਬੇਟੀ ਜਿਹੜੀ ਹੈ ਕੋਈ 13-14 ਸਾਲ ਦੀ ਸੀ। ਅੱਛਾ। ਤੇ ਅਸੀਂ ਉੱਥੇ ਰੋ ਰਹੇ ਸੀ। ਉਸ ਨੇ ਦੇਖ ਕੇ ਨਾ, ਤੇ ਉਹ ਆਪਣੀ ਮਾਈ ਕਹਿੰਦੀ ਵੀ ਕੀ ਗੱਲ ਆ, ਬਾਹਰ ਹੁਣ ਕਿਹਾ ਇਸ ਤਰ੍ਹਾਂ ਨਾ 3-4 ਜੀ ਆ ਤੇ ਉਹ ਰੋ ਰਹੇ ਆ। ਹੁਣ ਕਿਹਾ ਉਹਨਾਂ ਨੂੰ ਅੰਦਰ ਬੁਲਾ, ਅਸੀਂ ਚਲੇ ਗਏ। ਉਸ ਨੇ ਕਿਹਾ ਬਈ ਬੀਬੀ ਗੱਲ ਇਹ ਆ, ਸਾਡੇ 'ਚ ਤਾਂ ਇੰਨੀ ਹਿੰਮਤ ਨਹੀਂ ਅਸੀਂ ਤੁਹਾਨੂੰ ਰੱਖ ਸਕੀਏ। ਅੱਛਾ। ਤੇ ਫਲਾਣਾ ਬਾਬਾ ਉਹਦੇ ਘਰ ਚਲੇ ਜਾਓ, ਉਹ ਜਿਹੜਾ ਨਾ ਮੁਸਲਮਾਨਾਂ ਨੂੰ ਸੰਭਾਲਦਾ। ਅੱਛਾ, ਠੀਕ ਹੈ। ਉਹ ਸਿੱਖ ਸੀਗਾ ਬਾਬਾ?
ਸਿੱਖ ਸੀ। ਕਿਹੜਾ ਪਿੰਡ ਤੁਸੀਂ ਦੱਸਿਆ? ਲੰਗਿਆਣਾ ਲੰਗਿਆਣਾ, ਖੁਰਦ ਜਾਂ ਕਲਾਂ? ਕਲਾਂ। ਕਲਾਂ ਦਾ ਸੀ, ਅੱਛਾ। ਉਹਦਾ ਅੱਜ ਵੀ ਇਹ ਮਕਾਨ ਜਿਹੜਾ ਹੈਗਾ ਨਾ, ਉਹਦਾ ਦਰਵਾਜ਼ਾ ਜਿਹੜਾ ਗੇਟ ਸੀ ਨਾ ਡਿਊਟੀ ਦਾ, ਹੁਣ ਤਾਂ ਮੈਂ ਅਟਾਰਨੀ ਜਨਰਲ ਆਇਆ ਸੀ, ਉਹਨੂੰ ਮਿਲਿਆ, ਉਹਨੂੰ ਕਿਹਾ ਉੱਥੇ 4 ਬਹੁਤ ਵੱਡੀਆਂ ਕੋਠੀਆਂ ਬਣੀਆਂ ਹੋਈਆਂ। ਅੱਛਾ। ਅਸੀਂ ਉਹਦਾ ਕਾਫੀ ਹੈ ਬਈ ਵਸੀਹ ਸੀ ਜ਼ਿਮੀਂਦਾਰ। ਅੱਛਾ, ਠੀਕ ਹੈ। ਜਿਸ ਟਾਈਮ ਤੇ ਅਸੀਂ ਕਿਹਾ ਸਾਨੂੰ ਤਾਂ ਉਹਦੇ ਘਰ ਦਾ ਨਹੀਂ ਪਤਾ, ਉਸਨੇ ਆਪਣੀ ਬੇਟੀ ਸਾਡੇ ਨਾਲ ਤੋਰੀ। ਉਹ ਬੇਟੀ ਸਾਨੂੰ ਉਹਦੇ ਘਰ ਛੱਡਿਆ ਹੀ। ਕੋਈ ਨਾਮ ਪਤਾ? ਨਾ ਭੁੱਲ ਗਿਆ ਹੋਇਆ। ਭੁੱਲ ਗਿਆ ਹੋਇਆ। ਭੁੱਲ ਗਿਆ। ਵੈਸੇ ਮੈਂ ਤੁਹਾਨੂੰ ਉਹਦੀ ਸਾਰੀ ਸਟੋਰੀ ਸੁਣਾ ਸਕਦਾ। ਜੀ ਜੀ, ਦੱਸੋ। ਉਹ ਜਿਸ ਟਾਈਮ ਤੇ ਅਸੀਂ ਗਏ ਤੇ ਉਹ ਕਾਫੀ ਆਰ ਪਰਿਵਾਰ ਵਾਲਾ ਸੀ। ਉਹਦੀਆਂ ਬੇਟੀਆਂ, ਉਹਦੀਆਂ ਨੂੰਹਾਂ, ਹੋਰ ਕਾਫੀ ਕਬੀਲਾ ਜਿਹੜਾ ਨਾ ਇਸ ਤਰ੍ਹਾਂ ਜਿਵੇਂ ਆਪਣੇ ਆ ਸਾਥੀ ਨਹੀਂ ਬੈਠੇ, ਹਾਂਜੀ ਹਾਂਜੀ, ਇਸ ਤਰ੍ਹਾਂ ਬੈਠੀਆਂ ਹੋਈਆਂ ਸੀ। ਸਹੀ। ਅਸੀਂ ਕਹਿ ਰਹੇ ਆ ਵੀ ਬਾਰਿਸ਼ ਦੇ ਭਿੱਜੇ ਹੋਏ ਸੀ। ਤੇ ਉਹਨੇ ਪੁੱਛਿਆ, ਦੱਸਿਆ, ਉਹਨੇ ਪੁੱਛਿਆ ਕਿੱਥੋਂ ਆਏ ਤੁਸੀਂ? ਅਸੀਂ ਕਿਹਾ ਵੀ ਅਸੀਂ ਨੱਥੂ ਵਾਲੇ ਹੋਏ। ਅੱਛਾ। ਮੇਰੀ ਮਾਈ ਨੇ ਦੱਸਿਆ। ਕਹਿੰਦਾ ਨੱਥੂ ਵਾਲੇ ਤਾਂ ਮੇਰਾ ਆ ਵੀ ਬਹੁਤ ਬੇਲੀ ਸੀ, ਗੁਲਾਮ ਅਹਿਮਦ। ਅੱਛਾ। ਉਸੇ ਕਹਿਣ ਲੱਗਾ, ਮਾਈ ਮੇਰੀ ਕਹਿਣ ਲੱਗੀ ਆ ਅਸੀਂ ਉਹਦੇ ਹੀ ਬੱਚੇ। ਅੱਛਾ। ਮੰਜੇ ਤੋਂ ਉੱਠਿਆ, ਹੁਣ ਸਾਨੂੰ ਬਗਲ ਚ ਲੈ ਕੇ ਰੋ ਪਿਆ। ਅੱਛਾ। ਕਹਿੰਦਾ ਗੁਲਾਮ ਅਹਿਮਦ ਅਗਰ ਤੂੰ ਕਿਤੇ ਮੇਰੇ ਕੋਲ ਆ ਜਾਂਦਾ, ਮੈਨੂੰ ਭਾਵੇਂ ਕਿਸੇ ਸੰਦੂਕ 'ਚ ਨਾ ਪਾ ਕੇ ਰੱਖਣਾ ਪੈਂਦਾ, ਆਸ਼ਰ ਨਾ ਹੁੰਦਾ। ਯਾਨੀ ਉਹਦਾ ਪਿਆਰ ਦੀ ਵੀ ਅਖੀਰ ਕੀਤੀ। ਉਹ ਫੌਰਨ ਆਪਣੀਆਂ ਨੌਵਾਂ ਧੀਆਂ ਨੂੰ ਕਿਹਾ, ਸਾਡੇ ਆ ਉਧਰਲੀ ਸਾਈਡ ਤੇ ਦੁੱਧ ਜਿਹੜਾ ਨਾ ਦਿਨ ਦੇ ਟਾਈਮ ਤੇ ਗਰਮ ਰੱਖਦੇ ਸੀ। ਉਹਨੇ ਕਿਹਾ ਬਾਲਟੀ ਦੁੱਧ ਲਿਆਓ ਗਰਮ। ਉਹਨਾਂ ਦੁੱਧ ਲਿਆਂਦਾ, ਸਾਨੂੰ ਉਹ ਪਿਲਾਇਆ। ਸਾਨੂੰ ਉਦੋਂ ਸਰਦੀ ਮਹਿਸੂਸ ਹੋ ਰਹੀ ਸੀ। ਉਹ ਕਹਿ ਰਿਹਾ ਸੀ ਸਾਨੂੰ ਉਹਨਾਂ ਨੇ ਪਿਲਾਇਆ, ਕੀਤਾ, ਕਤਰਿਆ। ਫਿਰ ਉਹ ਕਹਿਣ ਲੱਗਾ ਇਹਨਾਂ ਦੇ ਨਾ ਮਾਪ ਦੇ, ਕਿਉਂਕਿ ਕਾਫੀ ਉਹਨਾਂ ਦੇ ਵਜੇ ਆ ਜਿਹੜੇ ਨਾ ਉਤਾਰੋ ਜਿਹੜੇ ਕਿਤੇ ਆ ਇਹਨਾਂ ਨੇ ਇਹੋ ਜਿਹੇ ਨਹੀਂ ਸੀ ਪਾਏ ਕਦੇ। ਉਹ ਕਦੇ ਸਾਡੇ ਘਰ ਆਉਂਦਾ ਜਾਂਦਾ ਸੀ। ਅੱਛਾ। ਤੇ ਇਹਨਾਂ ਨੂੰ ਕੱਪੜੇ ਕੋਈ ਨਵੇਂ ਦਿਓ ਤਾਂ ਕਿ ਇਹਨਾਂ ਦੀ ਸਰਦੀ ਦੂਰ ਹੋਵੇ। ਉਹ ਕਰ ਜਾਂਦੇ। ਉਹਨਾਂ ਨੇ ਸਾਨੂੰ ਪਾਏ ਕਿਤੇ ਕਦੇ। ਸਹੀ। ਇੱਦਾਂ ਹੋਈ ਰਹਿ ਗਿਆ। ਮੇਰਾ ਵਾਲ ਜਿਹੜਾ ਕਿਸ ਤਰ੍ਹਾਂ ਇਹ ਸ਼ਹੀਦ ਹੋਇਆ ਉੱਥੇ। ਅੱਛਾ, ਤੁਹਾਡੇ ਵਾਲਿਦ ਮੁਹਤਰਮ ਉੱਥੇ ਸ਼ਹੀਦ ਹੋਏ? ਹਾਂਜੀ। ਤੁਹਾਡੇ ਪਿੰਡ ਤੇ ਹਮਲਾ ਹੋਇਆ ਸੀ? ਨਹੀਂ। ਅੱਛਾ। ਉਸ ਵਕਤ ਅਸੀਂ ਬਿਲਕੁਲ ਆਪਣਾ ਮਾਨ ਨਾਲ ਬੈਠੇ ਸੀ। ਸਾਡਾ ਇੱਥੋਂ ਮਸਲਾ ਬਣਿਆ ਵੀ ਤੁਹਾਡਾ ਜਿਹੜਾ ਸਾਡੇ ਪਿੰਡ 'ਚ ਗੁਰਦੁਆਰਾ ਸੀ ਨਾ, ਉੱਥੇ ਸਿੱਖ ਇਕੱਠੇ ਹੋਏ। ਮੁਸਲਮਾਨਾਂ ਦੀ ਤਰਫੋਂ ਮੇਰਾ ਬਾਪ ਸੀ। ਅੱਛਾ। ਤੁਹਾਡੇ ਸਿੱਖਾਂ ਨੇ ਇਹ ਗਾਂ ਨਹੀਂ ਇਹਦੇ ਜਿਸਮ ਤੇ ਨਾ ਹੱਥ ਰੱਖਿਆ। ਯਾਨੀ ਕਸਮ ਹੈ ਤੁਹਾਡੀ ਕੋਈ ਗਾਂ ਤੇ ਹੱਥ ਰੱਖਣਾ। ਸਾਡੀ ਨਹੀਂ ਹੁੰਦੀ, ਹਿੰਦੂਆਂ ਦੀ ਹੁੰਦੀ। ਅੱਛਾ, ਖੈਰ। ਬਾਹਰ ਕਾਫੋਂ ਨਾ ਹੱਥ ਰੱਖਿਆ ਸੀ ਆਪਣਿਆਂ ਨੇ ਉਹਦੇ ਤੇ। ਅੱਛਾ। ਤੇ ਕਹਿਣ ਲੱਗੇ ਬਈ ਆਪਾਂ ਯਾਰ ਦਾਦੇ ਪੜਦਾਦੇ ਤੋਂ ਇੱਥੇ ਇਕੱਠੇ ਰਹੇ ਹਾਂ, ਤੇ ਹੁਣ ਸਾਨੂੰ ਪਤਾ ਵੀ ਤੁਸੀਂ ਇੱਥੋਂ ਚਲੇ ਜਾਣ ਤੇ ਅਸੀਂ ਤੁਹਾਨੂੰ ਆਪ ਅਲਵਿਦਾ ਕਰਾਂਗੇ। ਆਪ ਅਲਵਿਦਾ ਕਰਾਂਗੇ। ਅੱਛਾ। ਇਹ ਇੱਕ ਦਿਨ ਪਹਿਲੇ ਦੀ ਗੱਲ ਹੈ। ਅੱਛਾ। ਅਗਲੇ ਦਿਨ ਅਜੇ ਅਮਨ ਨਾਲ ਬੈਠੇ ਹਾਂ ਤੇ ਮੇਰਾ ਬਾਪ ਜਿਹੜਾ ਸੀ ਨਾਥੇ ਵਾਲੇ ਸਾਡੇ ਨਾਨਕੇ ਸੀ। ਅੱਛਾ। ਉਹਨੇ ਕਿਹਾ ਤੁਹਾਨੂੰ ਕੋਈ ਭੀੜ ਸੰਗੀੜ ਆਏ ਤੇ ਸਾਡੇ ਇੱਥੇ ਇਸ ਤਰ੍ਹਾਂ ਕਸਮ ਹੋ ਚੁੱਕੀ ਹੈ, ਤੁਸੀਂ ਸਾਡੇ ਪਿੰਡ ਆ ਜਾਣਾ। ਅੱਛਾ। ਉੱਥੋਂ ਉਸੇ ਦਿਨ ਸ਼ਾਮ ਨੂੰ ਮੇਰਾ ਮਾਮੂ ਆ ਜਾਂਦਾ ਹੈ ਇੱਥੇ ਸਾਡੇ ਪਿੰਡ। ਅੱਛਾ। ਆਣ ਕੇ ਤੇ ਉਹਨ ਦੱਸਿਆ ਕਿ ਤੱਕ ਨਾਲ 2 ਮੇਰੀਆਂ ਖਾਲਾ ਵੀ ਸੀ। ਅੱਛਾ। ਉਹ ਕਹਿੰਦਾ ਸੁਬਾਹ ਨੂੰ ਮੈਂ ਜਾਣਾ ਵਾਪਸ। ਅੱਬਾ ਮੇਰਾ ਕਹਿੰਦਾ ਮੈਂ ਨਹੀਂ, ਠਹਿਰ ਜਾ, ਮੈਨੂੰ ਨਾਂ ਨੂੰ ਲੈਣ ਦੇ। ਤੇ 5 ਮਿੰਟਾਂ ਦਾ ਰਸਤਾ ਹੈਗਾ, ਮੈਂ ਜਿਹੜਾ ਨਾ ਆਪਣਾ ਘੋੜੇ ਤੇ ਤੈਨੂੰ ਛੱਡਿਆਉਣਾ। ਸਾਡੇ ਨੌਕਰ ਦਾ ਨਾਂ ਸੀ ਚੂੜਾ ਸੀ, ਦਲੀਪਾ ਸੀ। ਚੂੜਾ ਦਲੀਪਾ? ਦਲੀਪਾ। ਅੱਛਾ। ਤੇ ਉਹਦੀ ਬੀਵੀ ਉਸ ਹੁਣ ਮਰ ਖਪ ਗਏ ਹੋਣੇ, ਧੰਨੋ ਸੀ ਉਹਦੀ ਬੀਵੀ ਦਾ ਨਾਂ। ਠੀਕ ਹੋ ਗਿਆ। ਹਾਂਜੀ। ਸਾਡੇ ਮਾਲ ਡੰਗਰ ਦਾ ਨਾ ਗੋਇਆ ਸ਼ਿਆ ਚੁੱਕਣ ਦੀ ਉਹ ਸੀ ਧੰਨੋ, ਤੇ ਉਹ ਦਲੀਪਾ ਸੀ। ਉਹਨੇ ਕਿਹਾ ਦਲੀਪਾ ਇਹ ਆ ਵੀ ਘੋੜੇ ਤੇ ਜ਼ਰਾ ਖਰਖਰਾ ਮਾਰ ਕੇ ਨਾ ਤੇ ਇਹਨੂੰ ਤਿਆਰ ਕਰ ਤੇ ਮੈਂ ਨਾਲ ਲਵਾਂ। ਅੱਛਾ। ਇਸ ਤਰ੍ਹਾਂ ਜਿਵੇਂ ਆਪਾਂ ਇੱਥੇ ਬੈਠੇ ਆ ਇਸ ਤਰ੍ਹਾਂ ਉਦੋਂ ਇਹ ਵਾਸ਼ਰੂਮ ਦੂਜੇ ਤੀਜੇ ਨਹੀਂ ਸੀ ਹੁੰਦੇ ਨਾ। ਹਾਂਜੀ। ਤੇ ਫੱਟੀ ਹੁੰਦੀ ਸੀ ਚੌੜੀ ਸਾਰੀ। ਉੱਥੇ ਬੈਠ ਕੇ ਜਿਹੜਾ ਨਾ ਇਹ ਆ ਵੀ ਉਹ ਨਾ ਤਾਂ ਮੈਂ ਇਸ ਤਰ੍ਹਾਂ ਚਾਰ ਪਾਈ ਹੈ ਉਹਦੇ ਤੇ ਬੈਠਾ। ਤੋ ਕੱਪੜੇ ਅਗਲੇ ਜਿਹੜੇ ਨਾ ਉਤਾਰ ਕੇ ਉਹਨੂੰ ਉੱਥੇ ਰੱਖੇ। ਉਹਦੀ ਜੇਬ 'ਚ ਉਹਨੂੰ ਭਾਨ ਕਹਿੰਦੇ ਸੀ, ਆਨੇ ਦਵਾਨੀਆਂ ਚਵਾਨੀਆਂ। ਹਾਂਜੀ। ਮੈਂ ਉਹਦੇ ਖੀਸੇ 'ਚੋਂ ਕੱਢ ਕੇ ਤੇ ਇਸ ਤਰ੍ਹਾਂ ਖੇਲਣਾ। ਅੱਛਾ। ਤੇ ਮੈਂ ਜਿਸ ਟਾਈਮ 'ਤੇ ਉਹ ਕੋਲੇ ਜਾਣ ਲੱਗੇ ਤੇ ਮੈਂ ਰੋਣਾ ਕਿ ਮੈਂ ਵੀ ਨਾਲ ਜਾਣਾ। ਅੱਛਾ। ਉਹ ਮੈਨੂੰ ਕਹਿੰਦੇ ਪੁੱਤਰ ਮੈਂ 5-10 ਮਿੰਟਾਂ 'ਚ ਆ ਜਾਣਾ, ਮੈਂ ਉੱਥੇ ਰਹਿਣਾ ਨਹੀਂ।
ਅੱਛਾ ਤੇ ਤੂੰ ਜਿਹੜਾ ਨਾ ਇੱਥੇ ਆਰਾਮ ਕਰ ਤੇ ਮੈਂ ਜਿਹੜਾ ਨਾ ਹਾਂ ਹੋਇਆ ਮਗਰ ਮੈਂ ਉੱਥੇ ਹੀ ਨਾ ਸੌਂ ਜਾਣਾ ਰੋਂਦਾ ਰੋਂਦਾ ਉਸੇ ਚਾਰ ਪਾਈ ਅੱਛਾ ਸਾਡਾ ਜਿਸ ਤਰ੍ਹਾਂ ਇੱਥੇ ਆ 51 ਚੱਕ ਆਹੋ ਇਹਦੇ ਦਰਮਿਆਨ ਦੀ ਇੱਕ ਬੈਸ ਨਿਕਲਦੀ ਹੈ ਯਾਨੀ ਅੱਧਾ ਕੁ ਫਾਸਲਾ ਉਧਰ ਰਹਿ ਜਾਂਦਾ ਅੱਧਾ ਕੁ ਇੱਧਰ ਰਹਿ ਜਾਂਦਾ ਅੱਛਾ ਉਧਰਲੀ ਸਾਈਡ ਤੇ ਪਰਾਂ ਵੀ 52 ਜਾਣਾ ਹੋਵੇ ਤਾਂ ਉਹਦਾ ਵੀ ਇੰਨਾ ਹੀ ਫਾਸਲਾ ਪਿੰਡ ਚੋਂ 2-3 ਮਰਬੇ ਪਰਾਂ ਜਾ ਕੇ ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ ਅੱਛਾ ਉੱਥੇ ਕਿਸੇ ਮੁਖਬਰੀ ਕੀਤੀ ਜਿਸ ਟਾਈਮ ਤੇ ਮੇਰਾ ਬਾਪ ਨਾ ਰਿਹਾ ਸੀ ਅੱਛਾ ਕਿ ਉਸਨੇ ਹੁਣ ਜਿਹੜਾ ਹੈ ਨਾ ਨਾਥੇ ਵਾਲੇ ਜਾਣਾ ਹੈ ਅੱਛਾ ਉਹ ਮੁੰਡੇ ਗੱਭਰੂ ਸਨ 6-7 ਮੇਰੇ ਬਾਪ ਦੀ ਵੀ ਉਮਰ ਤਾਂ ਖੈਰ ਉਦੋਂ ਇਹੋ ਹੀ 40-45 ਸਾਲ ਦੀ ਹੋਣੀ ਹੈ ਤੇ ਉਹਨਾਂ ਨੇ ਰਸਤੇ ਦੇ ਵਿੱਚ ਜਿਹੜਾ ਰਸਤਾ ਜਾਂਦਾ ਸੀ ਨਾ ਨਾਥੇ ਵਾਲੇ ਨੂੰ ਉੱਥੇ ਇੱਕ ਵਣ ਦਾ ਦਰਖਤ ਸੀ ਉਹ ਉੱਥੇ ਬੈਠੇ ਹੋਏ ਸਨ ਅੱਛਾ ਉਹਨਾਂ ਨੇ ਜਦੋਂ ਇਹ ਆਏ ਇਹਨ ਕਿਹਾ ਗੁਲਾਮ ਹੁੰਦਾ ਤੁਸੀਂ ਚਲੇ ਜਾਣਾ ਆ ਜਾ ਇੱਥੇ ਗੱਪਾ ਛੱਪਾ ਮਾਰ ਇਹ ਉਹਨਾਂ ਦੇ ਕਹਿਣ ਤੇ ਉੱਥੇ ਉਤਰ ਗਿਆ ਉਹਨਾਂ ਦੇ ਔਜ਼ਾਰ ਜਿਹੜੇ ਹੈਗੇ ਆ ਪਿੱਛੇ ਬਾਜਦੇ ਦਾ ਤੇ ਖੇਤ ਸੀ ਪਿਛਲੀ ਸਾਈਡ ਤੇ ਉੱਥੇ ਜਿੱਥੇ ਉਹ ਬੈਠੇ ਸੀ ਉਹ ਉੱਥੇ ਛਪਾਏ ਹੋਏ ਸੀ ਉਹਨਾਂ ਨੇ ਸਹੀ ਖੈਰ ਗਲੀ ਲੱਗੇ ਰਹੇ ਕੋਈ 2-4 ਮਿੰਟ ਸਾਡੇ ਪਿੰਡ ਦਾ ਨੰਬਰਦਾਰ ਆਉਂਦਾ ਉਸ ਮੇਰੇ ਬਾਪ ਨੂੰ ਅੱਖ ਜਿਹੜਾ ਨਾ ਮਾਰੀ ਬੇਗਰਾਮ ਹੁੰਦਾ ਆਪ ਪਿੰਡ ਨੂੰ ਚਲੀਏ ਉਹ ਸਿੱਖਾਂ ਨੇ ਕਿਹਾ ਵੀ ਨਹੀਂ ਨੰਬਰਦਾਰਾ ਤੂੰ ਜਾ ਤਾਂ ਜਿਹੜਾ ਨਾ ਉਹ ਵੀ ਸਿੱਖ ਸੀ ਨੰਬਰਦਾਰ ਮਗਰ ਮੈਂ ਤੁਹਾਨੂੰ ਤਾਂ ਕਿਹਾ ਨਾ ਵਸੀਬ ਕੈਸਾ ਸੀ ਯਾਨੀ ਉਹਨੂੰ ਆਖਰ ਇਹ ਵੀ ਕੋਈ ਪਤਾ ਸੀ ਜਾਂ ਕੁਛ ਹੁਣ ਆਖਰ ਵੀ ਮਗਰ ਮੇਰੇ ਬਾਪ ਨੇ ਨਹੀਂ ਦੇਖੀ ਉਹਨਾਂ ਕਿਹਾ ਨਹੀਂ ਨੰਬਰਦਾਰਾ ਤਾਂ ਇੱਧਰ ਨਾਥੇ ਵਾਲੇ ਜਾਣਾ ਹੈ ਅੱਛਾ ਉਹ ਖੈਰ ਇਹ ਵੀ ਚਲਾਇਆ ਜਦੋਂ ਦੇਖਿਆ ਇੱਧਰ ਤੇ ਉਧਰ ਬੰਦਾ ਕੋਈ ਨਹੀਂ ਆਉਂਦਾ ਉਹਨਾਂ ਨੇ ਉਹਨਾਂ ਦੋਵਾਂ ਨੂੰ ਜੱਫੇ ਮਾਰੇ ਤੇ ਉਹ ਬਾਜ ਦੇ ਖੇਤ ਚ ਲੈ ਅੱਛਾ ਉੱਧਰ ਜਾ ਕੇ ਸ਼ਹੀਦ ਕਰ ਦਿੱਤਾ ਉਹਨਾਂ ਨੂੰ ਲੇਕਿਨ ਉਹ ਤੇ ਪਹਿਲੇ ਤਾਂ ਤੁਸੀਂ ਦੱਸਿਆ ਕਿ ਸੌਂ ਖਾਦੀ ਸੀ ਗੁਰਦੁਆਰੇ ਤੋਂ ਬਾਹਰ ਜਾਂ ਮੰਦਿਰ ਤੋਂ ਬਾਹਰ ਉਹ ਬਿਲਕੁਲ ਫਿਰ ਕਿਉਂ ਸ਼ਹੀਦ ਕੀਤਾ ਗਿਆ ਮੈਨੂੰ ਅਟਾਰਨੀ ਜਨਰਲ ਨੇ ਕਿਹਾ ਕਿ ਤੇਰੇ ਬਾਪ ਦੀ ਇਹ ਗੱਲ ਮੈਨੂੰ ਜ਼ੈਲਦਾਰਾਂ ਦੱਸੀ ਮੈਂ ਘੋੜੇ ਤੇ ਸੀ ਮੈਂ ਕਿਹਾ ਹਾਂ ਮੈਂ ਚੁੱਪ ਹੋ ਗਿਆ ਅਟਾਰਨੀ ਜਨਰਲ ਆਇਆ ਸੀ 3 ਸਾਲ ਹੋਏ ਇੱਥੇ ਅੱਛਾ ਮੈਂ ਉਹਨੂੰ ਕਿਹਾ ਸਰਦਾਰ ਸਾਹਿਬ ਤੁਸੀਂ ਤਾਂ ਉਦੋਂ ਪੈਦਾ ਵੀ ਨਹੀਂ ਹੋਏ ਹੋਣੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਵੀ ਉਹ ਘੋੜੇ ਤੇ ਸੀ ਮੈਨੂੰ ਕਹਿੰਦਾ ਤੁਹਾਡੇ ਪਿੰਡ ਦੇ ਜ਼ੈਲਦਾਰ ਨਹੀਂ ਮੈਂ ਹਾਂ ਕਿਹਾ ਜ਼ੈਲਦਾਰਾਂ ਦਾ ਆਪ ਵੀ ਉਹ ਫੌਤ ਹੋ ਗਏ ਉਹਦੇ ਬੇਟੇ ਫੌਤ ਹੋ ਗਏ ਕਹਾਂ ਉਹਦੇ ਬੇਟਿਆਂ ਨੇ ਮੈਨੂੰ ਇਹ ਗੱਲ ਦੱਸੀ ਸੀ ਮੈਂ ਉੱਥੇ ਹਰ 15 ਵਾੜੇ ਤੁਹਾਡੇ ਪਿੰਡ 'ਚ ਜਾਣਾ ਹੁਣ ਗਾਂ ਪੋਤੇ ਹੈਗੇ ਉਹਦੇ ਤੇ ਮਗਰ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਕਿਹਾ ਯਾਰ ਬੰਦਾ ਬੜਾ ਚੰਗਾ ਸੀ ਮੁੰਡਿਆਂ ਨੇ ਜਿਹੜਾ ਨਾ ਭੈਣ ਚੋਦੇ ਦਾਰੂ ਪੀ ਕੇ ਧੋਖੇ ਨਾਲ ਜਿਹੜਾ ਨਾ ਇਹ ਕੁਛ ਕੀਤਾ ਇਹ ਗੱਲ ਇਹ ਫਿਰ ਅਟਾਰਨੀ ਜਨਰਲ ਬਾਅਦ ਚ ਮੈਨੂੰ ਇੱਥੇ ਆਇਆ ਦੱਸਦਾ ਵੀ ਇੱਦਾਂ ਹੋਈ ਸੀ ਠੀਕ ਹੋ ਗਿਆ ਤੇ ਹੁਣ ਕਿਆ ਘੋੜਾ ਤੇਰਾ ਅੱਬੇ ਕੋ ਮਸ਼ਹੂਰ ਮਾਰੂਫ ਹੁੰਦਾ ਸੀ ਇਹ ਗੱਲਾਂ ਸਾਰੀਆਂ ਮੈਨੂੰ ਤੁਹਾਡੀ ਉੱਥੇ ਆਪਣੀ ਜ਼ਮੀਨ ਸੀ ਜ਼ਮੀਨ ਹੈ ਸੀ ਸਾਡੀ ਕੁਛ ਤਾਂ ਇੱਧਰਲੇ ਪਾਸੇ ਚੜ੍ਹਦੇ ਪਾਸੇ ਕਿੰਨੇ ਕਿੱਲੇ ਸੀਗੇ ਕੋਈ ਯਾਦ ਇਹ ਹੁਣ ਮੈਨੂੰ ਯਾਦ ਪਤਾ ਤੁਸੀਂ ਮਗਰ ਬਾਦਸ਼ਾਹ ਖਾਸਾ ਸੀ ਇਹਦਾ ਸੀ ਵਕੀਲ ਆਪਣਾ ਚੌਧਰੀ ਨੂਰ ਲਈ ਮਸ਼ਹੂਰ ਮਾਰੂਫ ਸੀ ਵਕੀਲ ਮਗਰ ਉਹ ਅਫਸੋਸ ਇਹ ਹੋਇਆ ਕਿ ਸਾਡੇ ਦਾਦੇ ਦਾ ਇੰਤਕਾਲ ਜਿਹੜਾ ਨਾ ਪਟਵਾਰੀ ਸਾਹਿਬ ਵੀ ਬੈਠੇ ਉਹਦਾ ਇੰਤਕਾਲ ਨਹੀਂ ਸੀ ਹੋਇਆ ਦਾਦੇ ਤੋਂ ਬਾਪ ਦੇ ਨਾਲ ਅੱਛਾ ਅਸੀਂ ਫਿਰ ਉਹ ਜ਼ਮੀਨ ਤੋਂ ਮਹਰੂਮ ਹੋ ਗਏ ਹੁਣ ਤੁਹਾਡੀ ਕਿੰਨੀ ਉਮਰ ਹੈਗੀ ਹੁਣ ਮੇਰੀ 83-84 ਸਾਲ ਹੋਣੀ ਯਾਨੀ ਕਿ ਜਦੋਂ ਵੰਡ ਹੋਈ ਹੈ ਕੋਈ 11-12 ਸਾਲਾਂ ਦੇ ਹਾਂ 10 ਸਾਲਾਂ ਦੀ ਮੇਰੇ ਖਿਆਲ ਮੈਂ ਪੈਦਲ ਹੀ ਆਇਆ ਆਪਣੇ ਘਰ ਤੋਂ ਲੈ ਕੇ ਇੱਥੋਂ ਤੱਕ ਆਪਣੇ ਕੀ ਹੈਗਾ ਬਾਰਡਰ ਆਪਣਾ ਕਸੂਰ ਵਾਲਾ ਗੰਡਾ ਸਿੰਘ ਬਾਰਡਰ ਗੰਡਾ ਸਿੰਘ ਕਸੂਰ ਤਾਂ ਪੈਦਲ ਹੀ ਆਇਆ ਅੱਛਾ ਜਦੋਂ ਤੁਹਾਡੇ ਵਾਲਦ ਮੁਹਤਰਮ ਦੀ ਉੱਥੇ ਸ਼ਹੀਦ ਹੋਏ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਤੁਸੀਂ ਦੂਸਰੇ ਪਿੰਡ ਗਏ ਨਾਲ ਦੇ ਨਹੀਂ ਜਿਸ ਟਾਈਮ ਤੇ ਸ਼ਹੀਦ ਹੋਏ ਤੇ ਮੈਂ ਉਸੇ ਜਗ੍ਹਾ ਤੇ ਸੁੱਤਾ ਪਿਆ ਸਾਡੇ ਪਿੰਡ ਦੀ ਇੱਕ ਇਹਨਾਂ ਦੇ ਸਾਡੇ ਨਾਨਕਿਆਂ ਦੇ ਪਿੰਡ ਦੀ ਚੂੜੀ ਸੀ ਅੱਛਾ ਉਹ ਬਾਜਰੇ ਦੇ ਖੇਤ ਦੇ ਦੂਜੇ ਪਾਸੇ ਸੀ ਫਿਰਦੀ ਆਖਰ ਜਦੋਂ ਇਹੋ ਜਿਹਾ ਮਸਲਾ ਹੁੰਦਾ ਚੀਖੋ ਪੁਕਾਰ ਤੇ ਸਭ ਕੁਝ ਹੁੰਦੀ ਬਿਲਕੁਲ ਹੁੰਦੀ ਉਹ ਜਿਸ ਟਾਈਮ ਤੇ ਉਹ ਵਾਪਸ ਚਲੇ ਗਏ ਨਾ ਸਿੱਖ ਉਹ ਜਿੱਥੀ ਜਗ੍ਹਾ ਤੇ ਉਹਨਾਂ ਦਫਨਾਇਆ ਸੀ ਉੱਥੋਂ ਜਿਹੜਾ ਨਾ ਉਹਨੂੰ ਇੱਕ ਐਨਕ ਤੇ ਇੱਕ ਰੁਮਾਲ ਆ ਚੈਨੀ ਰੁਮਾਲ ਛੋਟੇ ਜਿਹੇ ਉਹ ਮੇਰੇ ਬਾਪ ਦਾ ਮਿਲਿਆ
ਹੁਣ ਸਾਡੇ ਨਾਨਕਿਆਂ ਦੇ ਪਿੰਡ ਜਾ ਕੇ ਦੱਸਿਆ ਬਈ ਤੁਹਾਡਾ ਪੁੱਤਰ, ਉਹਦਾ ਨਾਂ ਅਨਾਇਤੁੱਲਾ ਸੀ, ਤੇ ਗੁਲਾਮ ਹੁੰਦਾ ਇਸ ਤਰ੍ਹਾਂ ਜਿਹੜਾ ਨਾ ਫਲਾਂ ਜਗ੍ਹਾ 'ਤੇ ਆ ਵੀ ਉਹਨਾਂ ਨਾਲ ਵਾਕਿਆ ਪੇਸ਼ ਆ ਗਿਆ। ਅੱਛਾ। ਉੱਥੋਂ ਫਿਰ ਸਾਡੇ ਪਿੰਡ ਦਾ ਇੱਕ ਲਾਗੀ ਜਿਹੜਾ ਨਾ ਸਾਡੇ ਪਿੰਡ ਆਉਂਦਾ, ਭਲਾ ਪਤਾ ਕਰਕੇ ਗੱਲ ਸੱਚੀ ਹੈ। ਜਦੋਂ ਆਇਆ ਮੈਂ ਉਦੋਂ ਉਸ ਜਗ੍ਹਾ 'ਤੇ ਸੁੱਤਾ ਹੀ ਪਿਆ ਸੀ ਤੇ ਸਾਡੇ ਘਰ 'ਚ ਚੀਖੋ ਪੁਕਾਰ, ਰੋਣ ਦੀ ਆਖਦੇ ਆ ਵੀ ਸਦਮਾ ਤਾਂ ਹੋਇਆ ਨਾ, ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਉੱਠ ਕੇ ਬਹਿ ਗਿਆ। ਅੱਛਾ। ਤੇ ਉਹ ਜਦੋਂ ਉਹਨੂੰ ਦੱਸਿਆ ਵੀ ਇੱਥੇ ਤਾਂ ਇਸ ਕਹਿੰਦੇ ਫਿਰ ਹੁਣ ਕਿਉਂ ਖਤਮ ਹੋ ਗਏ। ਫਿਰ ਮੇਰੀ ਮਾਈ ਮੈਨੂੰ ਰੋਂਦੇ ਨੂੰ ਜਰਾ ਨੂੰ ਦੱਸਦੀ ਹੈ ਵੀ ਤੇਰਾ ਅੱਬਾ ਪੋਤੇ ਅਭੀ ਸ਼ਹੀਦ ਹੋ ਗਿਆ। ਯਾਨੀ ਮੈਂ ਸਮਝਦਾ ਸੀ ਕਿ ਹੁਣ ਨਹੀਂ ਉਹ ਸਾਨੂੰ ਮਿਲ ਸਕਦਾ। ਫਿਰ ਸਾਡੇ ਘਰ 'ਤੇ ਅਗਲੇ ਦਿਨ ਜਿਹੜਾ ਨਾ ਹਮਲੇ ਕਾਫੀ ਹੋਏ। ਅੱਛਾ। ਪਿੰਡ ਦੇ ਉੱਪਰ? ਪਿੰਡ 'ਤੇ ਵੀ ਹੋਏ, ਸਾਡੇ ਘਰ 'ਤੇ ਵੀ ਹੋਏ। ਅੱਛਾ। ਸਾਡਾ ਖਾਨਦਾਨ ਤਕਰੀਬਨ ਉੱਥੇ ਫਿਰ ਸ਼ਹੀਦ ਕੀਤਾ ਗਿਆ। ਅੱਛਾ। ਹਾਂਜੀ। ਹੋਰ ਕੌਣ ਸ਼ਹੀਦ ਹੋਏ ਤੁਹਾਡੇ ਖਾਨਦਾਨ 'ਚ? ਕਾਫੀ ਹੋਏ, ਹੁਣ ਮੈਂ ਕਿਹੜਾ ਦੱਸਾਂ। ਤਾਇਆ ਜੀ ਸੀ ਸਾਡਾ, ਮੇਰਾ ਚਾਚਾ ਸੀ ਕਾਇਮਦੀਨ। ਤੁਹਾਡਾ ਚਾਚਾ, ਤੁਹਾਡਾ ਤਾਇਆ? ਹਾਂਜੀ, ਉਹਨਾਂ ਦੇ ਗਾਂ ਬੱਚੇ। ਅੱਛਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਹੋਏ। ਜਿਸ ਟਾਈਮ 'ਤੇ ਹਮਲੇ ਹੋਏ ਫਿਰ ਇੱਕ ਸਿੱਖ ਹੀ ਸੀ, ਸਾਨੂੰ ਉਹ ਆਪਦੇ ਘਰ ਲੈ ਗਿਆ। ਉਹਦਾ 2 ਮੰਜ਼ਿਲਾ ਮਕਾਨ ਸੀ, ਉਹਦੇ ਉੱਤੇ ਲੈ ਗਿਆ। ਫਿਰ ਉਸ ਘਰ 'ਤੇ ਹਮਲਾ ਹੋ ਗਿਆ। ਸਾਨੂੰ ਉਸ ਸਿੱਖ ਨੇ ਕਿਹਾ ਵੀ ਹੁਣ ਤੁਸੀਂ ਨਾ ਜਿਹੜਾ ਉਤਰਿਓ। ਅੱਛਾ। ਅਸੀਂ ਕਿਹਾ ਠੀਕ ਆ। ਅਸੀਂ ਉਤਰਿਆ। ਉਹਦਾ ਘਰ 'ਚ ਸੰਦੂਕ ਸੀ। ਸੰਦੂਕ 'ਤੇ ਦੇਖੇ ਨਾ ਲੱਕੜੀ ਦੇ ਹੁੰਦੇ ਸਨ। ਹਾਂਜੀ। ਇਹ ਦੇਖ ਲਓ ਵੀ ਸਾਡੇ ਤੋਂ ਉਹ ਵਕਤ ਸੀ, ਸਾਨੂੰ ਉਸ ਨੇ ਆਪਣੇ ਉਹ ਲੱਕੜੀ ਦੇ ਸੰਦੂਕ 'ਚ ਵੀ ਰੱਖਿਆ ਇੱਕ ਰਾਤ। ਓਹੋ। ਫਿਰ ਉੱਥੇ ਮਿਲਟਰੀ ਦੀ ਸ਼ਕਲ 'ਚ ਆਈਆਂ ਜੀਪਾਂ। ਅੱਛਾ। ਤੇ ਸਾਡੇ ਭਗਦੜ ਮਚ ਗਈ। ਜਦੋਂ ਭਗਦੜ ਮਚੀ ਫਿਰ ਇੱਕ ਜਗ੍ਹਾ 'ਤੇ ਸਾਡੀ ਜਾਨ ਜਿਹੜੀ ਨਾ ਆ ਜ਼ੇਵਰਾਤ ਹੈ ਤਾਂ ਦੁਸ਼ਮਣ, ਮਗਰ ਇਸ ਨੇ ਬਚਾਈ। ਕਿਹਨੇ? ਜ਼ੇਵਰਾਤ ਨੇ? ਜ਼ੇਵਰਾਤ ਨੇ। ਅੱਛਾ। ਉਹ ਕਿੱਦਾਂ? ਇਸ ਤਰ੍ਹਾਂ ਵੀ ਉਹ ਇੱਕ ਬਕਸੇ ਸੀ, ਉਹ ਸਿਰ 'ਤੇ ਰੱਖੇ ਸੀ। ਉਹਨਾਂ ਸਾਡੇ 'ਤੇ ਹਮਲਾ ਕੀਤਾ। ਉਹ ਬਕਸਾ ਜਿਹੜਾ ਨਾ ਥੱਲੇ ਡਿੱਗ ਗਿਆ। ਅੱਛਾ। ਥੱਲੇ ਡਿੱਗਦਿਆਂ ਉਹ ਜਿਹੜਾ ਨਾ ਖੁੱਲ੍ਹ ਗਿਆ। ਉਹ ਉਧਰ ਲੁੱਟ ਮਾਰ ਕਰਨ ਲੱਗ ਪਏ। ਅੱਛਾ। ਸਾਨੂੰ ਉੱਥੋਂ ਨਿਕਲਣ ਦਾ ਮੌਕਾ ਮਿਲ ਗਿਆ। ਸਹੀ। ਫਿਰ ਇਹ ਸਾਡਾ ਚੂੜਾ ਜਿਹੜਾ ਨਾ ਇਹ ਸਾਨੂੰ ਉੱਥੇ ਲੰਘਿਆ ਨੇ ਛੱਡਿਆ ਹੁੰਦਾ, ਲੰਘਿਆ ਨੇ। ਫਿਰ ਅਸੀਂ ਉਹਦੇ ਘਰ ਰਹੇ। ਫਿਰ ਉਹ ਜਿਹੜਾ ਬਾਬਾ ਸੀ ਉਹਦੇ ਘਰ ਅਸੀਂ 20-21 ਦਿਨ ਰਹੇ ਹਾਂ। ਹੁਣ ਇਸ ਤਰ੍ਹਾਂ ਕੀਤਾ, ਕਾਫੀ ਖੁੱਲ੍ਹਾ ਉਹਦਾ ਹਾਤਾ ਸੀ। ਇੱਕ ਸਾਈਡ 'ਤੇ ਇੱਕ ਕੋਠਾ ਸੀ, ਉੱਥੇ ਹੁਣ ਦਾਲਾਂ ਸ਼ਾਲਾਂ ਇਹ ਉਹ ਕਾਫੀ ਜਿਹੜਾ ਨਾ ਯਾਨੀ ਸਾਡੇ ਖੁਰਾਕ ਦਾ ਹੁਣ ਕਿਹਾ ਇਕੱਠੇ ਹੁੰਦਿਆਂ ਤੁਸੀਂ ਸਾਡੇ ਘਰ ਦਾ ਨਹੀਂ ਸੀ ਖਾਂਦੇ, ਮਗਰ ਹੁਣ ਜਿਹੜਾ ਹੈਗਾ ਤੁਹਾਨੂੰ ਸਹੀ ਗੁਜ਼ਾਰਾ ਕਰਨਾ ਪੈਣਾ। ਹੁਣ ਸਾਨੂੰ ਉੱਥੇ ਮਾਈ ਮੈਨੂੰ ਤਵਾ ਸ਼ਵਾ ਪਰਾਤ ਸ਼ਰਾਤ ਜੇ ਕੋਈ ਸਭ ਕੁਛ ਦਿੱਤਾ। ਇੱਕ ਮਾਈ ਸੀ ਉਹਦੇ ਕੋਲ। ਅੱਛਾ। ਕਾਫੀ ਸੀ ਹੋਈ ਤਾਂ ਅਸੀਂ ਬੀਬੀ ਧਾਰ ਤੋਂ ਕੱਢ ਲੈਣੀ, ਉਹਨੇ ਕਿਹਾ ਕੱਢ ਲੈਣੀ। ਉਹਨੇ ਕਿਹਾ 2.5-3 ਸਿਰ ਦੁੱਧ ਦਿੰਦੀ ਹੈ 8 ਪੈਰੀ। ਅੱਛਾ। ਤੇ ਇਹ ਕੱਢ ਕੇ ਨਾ ਬੱਚਿਆਂ ਨੂੰ ਪਿਆ ਹੈਗਾ। ਹੁਣ ਸਾਡੀ ਹਿਫਾਜ਼ਤ ਬਿਲਕੁਲ। ਫਿਰ ਜਿਹੜਾ ਨਾ ਉਹਨੇ ਕਿਹਾ ਹੁਣ ਤੁਸੀਂ ਬੇਫਿਕਰ ਹੋ ਜਾਓ। ਸਾਨੂੰ ਇੱਕ ਦੋ ਜਗ੍ਹਾ 'ਤੇ ਲਿਖਿਆ ਵੀ ਉੱਥੇ ਵੀ ਸਾਡੇ ਰਸਤੇ 'ਚ ਕਾਤਲਾਨਾ ਹਮਲੇ ਹੋਏ, ਮਗਰ ਰੱਬ ਚ ਆ ਗਿਆ। ਹੁਣ ਸਾਨੂੰ ਕਿਹਾ ਸੀ ਜਦੋਂ ਮੈਂ ਜਾਵਾਂ ਉਹ ਘੋੜੀ 'ਤੇ ਸੀ ਬਾਬਾ ਕਿ ਤੁਸੀਂ ਨਹੀਂ ਰੁਕਣਾ। ਮੈਂ ਭਾਵੇਂ ਉਹਨਾਂ ਨਾਲ ਗੱਲੀ ਲੱਗ ਜਾ, ਉੱਥੇ ਅਸੀਂ ਆਪਣੇ ਕੰਨੀ ਸੁਣਿਆ। ਉਹਨੇ ਕਿਹਾ ਇਹਨਾਂ ਮੁਸਰਿਆਂ ਨੂੰ ਤਾਂ ਅਸੀਂ ਜਿਹੜਾ ਹੈਗਾ ਨਾ ਇਹ ਬਈ ਭਾਲਦੇ ਫਿਰਦੇ, ਤੂੰ ਇਹਨਾਂ ਦਾ ਸੰਭਾਲੂਗਾ। ਉਹਨੇ ਕਿਹਾ ਪਹਿਲੇ ਫਿਰ ਮੇਰੇ ਨਾਲ ਕਰ ਲਓ ਜੋ ਕੁਛ ਕਰਨਾ, ਫਿਰ ਇੱਧਰ ਹੋਇਆ ਜੀ। ਇਹ ਉਸ ਬਾਬੇ ਦੇ ਅੱਜ ਤੱਕ ਮੈਨੂੰ ਜਿਹੜਾ ਨਾ ਲਫ਼ਜ਼ ਯਾਦ ਨੇ। ਇੱਕ ਇਹ ਯਾਦ ਹੈ ਕਿ ਤੁਹਾਨੂੰ ਮੈਂ ਅਗਾਂਹ ਦੱਸਦਾ ਵੀ ਫਿਰ ਉਹ ਜਿਸ ਟਾਈਮ 'ਤੇ ਮੋਗੋਂ ਜਿਹੜਾ ਨਾ ਕਾਫਲਾ ਬਣਿਆ ਉੱਥੇ ਸਾਨੂੰ ਛੱਡ ਕੇ ਆਇਆ। ਹੁਣ ਰਾਹ ਦੇ ਸਫ਼ਰ ਲਈ ਜਿਹੜਾ ਹੈ ਆਪਣਾ ਕੁਛ ਚਨੇ ਬਣਵਾਏ, ਕੁਛ ਇਹੋ ਜਿਹੀਆਂ ਇੱਕ ਦੋ ਚੀਜ਼ਾਂ ਸੀ। ਅੱਛਾ। ਉਹ ਲੈ ਕੇ ਪਿੱਛੇ ਸਾਡੇ ਕੋਲ ਫਿਰ ਉੱਥੇ ਗਿਆ। ਉੱਥੋਂ ਫਿਰ ਕਾਫਲਾ ਚੱਲ ਪਿਆ। ਉਸ ਕਾਫਲੇ ਦੇ ਨਾਲ ਨਾਲ ਸਾਡੇ ਕੋਲ ਤਕਰੀਬਨ ਕੋਈ 1.5-2 ਕਿਲੋਮੀਟਰ ਘੋੜੀ 'ਤੇ ਚੱਲਿਆ ਸੀ ਤਾਂ ਪੈਦਲ ਸੀ। ਸਹੀ। ਫਿਰ ਉਹਨੇ ਸਾਨੂੰ ਪਿਆਰ ਸ਼ਿਆਰ ਦਿੱਤਾ। ਇਹ ਲਫ਼ਜ਼ ਮੈਨੂੰ ਅੱਜ ਤੱਕ ਯਾਦ ਆ ਉਹਦੇ। ਕਹਿਣ ਲੱਗਾ ਲਓ ਹੁਣ ਵਾਹਿਗੁਰੂ ਦੇ ਸਪੁਰਦ, ਵਾਹਿਗੁਰੂ ਦੇ ਸਪੁਰਦ, ਵਾਹਿਗੁਰੂ ਦੇ ਸਪੁਰਦ। ਇਹ ਗੱਲ ਮੈਨੂੰ ਅੱਜ ਤੱਕ ਨਹੀਂ ਭੁੱਲੀ। ਸਹੀ। ਫਿਰ ਅਸੀਂ ਇੱਧਰ ਪਾਕਿਸਤਾਨ 'ਚ ਆ ਗਏ। ਇੱਥੇ ਕਸੂਰ ਦੇ ਵਿੱਚ
फिर एक मेरे अब्बे का दोस्त मिल गया मुसलमान, अच्छा उसने कहा साडा एक दोस्त होंदा सी साडे नाने नूं, यार वो फलाओ, क्योंकि बाप मेरा काफ़ी इलाके फिरदा टुरदा रहिंदा सी। अच्छा उन्हें कहा मैं ਉਹਦੇ ਬੱਚੇ ਜਿਹੜਾ ਨੂੰ ਤਲਾਸ਼ ਕਰਨਾ ਹੈਗੇ। ਫਿਰ ਉਹ ਕਹਿੰਦਾ ਕਿੱਥੇ ਹੈ। ਉਦੋਂ ਅਸੀਂ ਕੈਂਪ ਵਿੱਚ ਸੀ। ਸਹੀ। ਕਿਹੜੇ ਕੈਂਪ 'ਚ ਬੈਠੇ ਸੀ ਤੁਸੀਂ? ਕਸੂਰ ਕੈਂਪ 'ਚ ਬੈਠੇ ਸੀ। ਠੀਕ। ਤੇ ਉਹ ਕਹਿਣ ਲੱਗਾ ਚੱਲ ਮੈਂ ਤੇਰੇ ਨਾਲ ਚੱਲਦਾ। ਤੇ ਉੱਥੇ ਕੈਂਪਾਂ ਦੇ ਨਜ਼ਦੀਕ ਰਾਜ਼ਤ ਗੰਦਗੀ ਬੜੀ ਸੀ। ਉਹ ਫਿਰ ਸਾਨੂੰ ਇੱਕ ਲਿਆ, ਉਹ ਕਿਸੇ ਹਿੰਦੂ ਦਾ ਜਿਹੜਾ ਨਾ ਮਕਾਨ ਸੀ ਕਸੂਰ ਦੇ ਵਿੱਚ। ਕਸੂਰ 'ਚ 3 ਮੰਜ਼ਲਾ ਸੀ, ਕੋਨੇ ਦਾ ਮਕਾਨ ਸੀ। ਉੱਥੇ ਸਾਨੂੰ ਕਮਰੇ 2 ਸਾਫ਼ ਕਰਵਾ ਕੇ ਦਿੱਤੇ। ਸਾਡੇ ਹੁਣ ਆਪਣਾ ਉਹਨੂੰ ਕਹਿੰਦਾ ਮੀਆਂ ਜੀ ਤੁਸੀਂ ਅਜੇ ਜੋ ਜਿਨ੍ਹਾਂ ਨੂੰ ਪਿੱਛੋਂ ਹੋਰ ਭਰਨਾ ਪਾੜੋ, ਇਹਨਾਂ ਨੂੰ 3 ਟਾਈਮ ਦਾ ਖਾਣਾ ਛਾਣਾ, ਬਿਲਕੁਲ ਬੇਫਿਕਰ ਹੋ ਜਾਓ। ਇਸੇ ਤਰ੍ਹਾਂ ਜਿਵੇਂ ਆਪਣੇ ਘਰ 'ਚ ਉਹਨੇ ਵੀ ਸਾਡੀ ਬੜੀ ਹਿਫਾਜ਼ਤ ਕੀਤੀ। ਫਿਰ ਉਸ ਤੋਂ ਬਾਅਦ ਉਸੇ ਦਿਨ ਉਸਨੇ ਸਾਡੇ ਕੱਪੜੇ ਜਿਹੜੇ ਨਾ ਸਾਡੇ ਦਰਜੀ ਲਿਆ, ਮਾਪ ਸ਼ਾਪ ਲੈ ਕੇ ਫਿਰ ਉਸਨੇ ਕੱਪੜੇ ਸਾਡੇ ਲਈ ਸਵਾਏ, ਕਿਉਂਕਿ ਸਾਰੇ ਤਾਂ ਉਸ ਟਾਈਮ ਦੇ ਸੀ ਪਾਏ ਹੋਏ ਜਿਹੜੇ ਘਰ ਤੇ ਜਾਂ ਉਹ ਬਾਬੇ ਸਿੱਖ ਨੇ ਜਿਹੜੇ ਦਿੱਤੇ ਸੀ। ਅੱਛਾ। ਉਹ ਸਾਡੇ ਤੋਂ ਆਏ ਹੋਣ। ਯਾਨੀ ਉਸ ਸ਼ਖਸ ਨੇ ਵੀ ਸਾਡੀ ਕਾਫੀ ਮਦਦ ਕੀਤੀ। ਜਿਸ ਟਾਈਮ ਤੇ ਫਿਰ ਇੱਥੇ ਆਉਣਾ ਸੀ, ਉਸਨੇ ਕਿਹਾ ਬਈ ਬਾਬਾ ਜੀ ਇੱਦਾਂ ਕਰੋ, ਇਹਨਾਂ ਨੇ ਇਹੋ ਜਿਹਾ ਕੰਮ ਜਿਹੜਾ ਨਾ ਅੱਗੇ ਨਹੀਂ ਸੀ ਦੇਖਿਆ, ਤੁਸੀਂ ਮੇਰੇ ਕੋਲ ਛੱਡ ਜਾਓ, ਮੈਂ ਬਲਦੀਆ ਦੇ ਵਿੱਚ ਮੇਰਾ ਕਾਫੀ ਅਸਰ ਸੂ ਤੇ ਇਹ ਬਿਲਡਿੰਗ ਮੈਂ ਇਹਨਾਂ ਨੂੰ ਅਲਾਟ ਕਰਵਾ ਦੇਵਾਂਗਾ। ਕਰਾਉਣ ਤੋਂ ਬਾਅਦ ਜਿਹੜਾ ਹੈਗਾ ਇਹ ਅਭੀ ਇਹ 5-6 ਦੁਕਾਨਾਂ ਇਹਦੀਆਂ, ਇਹਦੇ ਕਿਰਾਏ ਸ਼ਰਾਏ ਨਾਲੇ ਪਲ ਵੀ ਜਾਣਗੇ, ਰਿਹਾਇਸ਼ ਦਾ ਬੰਦੋਬਸਤ ਹੋ ਜੂ। ਉਹ ਮੇਰਾ ਨਾਨਾ ਕਹਿਣ ਲੱਗਾ ਯਾਰ ਇਹੋ ਜਿਹੀਆਂ ਬਿਲਡਿੰਗਾਂ ਇਹਨਾਂ ਪਿੱਛੇ ਛੱਡੀਆਂ, ਸਾਡਾ ਪੱਕੇ ਮਕਾਨ ਸਨ ਉਸ ਟਾਈਮ 'ਤੇ। ਬਲਕਿ ਇੱਥੇ ਸਾਡੇ ਜਦੋਂ ਪਤਾ ਲੱਗਾ ਵੀ ਇਹਨਾਂ ਦੇ ਵੀ ਕਲੇਮ ਆਉਂਦੇ ਆ, ਤੇ ਚੌਧਰੀ ਫਜ਼ਲ ਲਾਈ ਜਾਇਜ਼ ਸੀ। ਅੱਛਾ। ਇਹ ਰਿਹੈਬਲੀਟੇਸ਼ਨ ਕਮਿਸ਼ਨਰ ਸੀ। ਅੱਛਾ। ਮੇਰੇ ਕੋਲ ਗਿਆ, ਮੈਨੂੰ ਬੰਦਾ ਲੈ ਕੇ ਗਿਆ, ਮੈਂ ਥੱਲੇ ਲਕੀਰ ਕੇ ਦਿਖਾਇਆ ਵੀ ਇੱਦਾਂ ਸਾਡੇ ਮਕਾਨ। ਮੈਨੂੰ ਕਹਿੰਦਾ ਕਮਲਿਆ ਹੁਣ ਤਾਂ ਬਖਸ਼ੀ ਨਿਕਲ ਗਿਆ, ਤੂੰ ਕਿਤੇ ਕਲੇਮ ਦਿੱਤਾ ਹੁੰਦਾ ਮੈਂ ਤੈਨੂੰ ਸਾਹੀਵਾਲ 'ਚ ਜਾਂ ਚੀਜ਼ਾਂ ਦੀ ਉਹ ਕੋਠੀ ਦਿੰਦਾ, ਤੇਰੀਆਂ ਆਉਣ ਵਾਲੀਆਂ ਨਸਲਾਂ ਯਾਦ ਕਰਦੀਆਂ। ਆਈ ਨਸਲ ਇਸ ਤਰ੍ਹਾਂ ਹੋਈ ਸੀ। ਫਿਰ ਉਹ ਜਿਹੜਾ ਸਾਡੇ ਬਾਹਰ ਸ਼ਾਮਲਾਟ ਕਾਫੀ ਪਈ ਸੀ। ਮੈਂ ਉਹ ਅਟਾਰਨੀ ਜਨਰਲ ਨੂੰ ਪੁੱਛਿਆ, ਮੈਂ ਕਿਹਾ ਸ਼ਾਮਲਾਟ ਬੜੀ ਸੀ? ਕਹਿੰਦਾ ਉਹ ਸਾਰੀ ਆਬਾਦ ਹੋ ਗਈਆਂ। ਅੱਛਾ। ਵੀ ਹੁਣ ਉੱਥੇ ਜਿਸ ਤਰ੍ਹਾਂ ਤੁਹਾਡੇ ਆਬਾਦੀਆਂ ਨਹੀਂ ਵੱਧ ਗਈਆਂ, ਇਸੇ ਤਰ੍ਹਾਂ ਹੀ ਉਹ ਆਬਾਦੀਆਂ ਵੱਧ ਗਈਆਂ। ਸਹੀ। ਤੇ ਉਹ ਹੁਣ ਨਾ ਆਬਾਦ ਹੋ ਗਈ। ਅੱਛਾ ਬਜ਼ੁਰਗੋ, ਹੁਣ ਮੈਨੂੰ ਇਹ ਦੱਸੋ, ਤੁਹਾਡੇ ਨਾਲ ਪਹਿਲੇ ਤਾਂ ਜੋ ਕੁਛ ਹੋਇਆ ਉਹ ਇੰਤਹਾਈ ਬੁਰਾ ਹੋਇਆ, ਤੁਹਾਡੀ ਕਹਾਣੀ ਬਹੁਤ ਦਰਦਨਾਕ ਕਹਾਣੀ ਹੈ। ਉਹ ਲੋਕ ਕਿਸੇ ਵੀ ਧਰਮ ਨਾਲ ਸੰਬੰਧਿਤ ਨਹੀਂ ਸੀ। ਮੈਂ ਨਹੀਂ ਸਮਝਦਾ ਕਿ ਉਹ ਕੋਈ ਸਿੱਖ ਸਨ ਜਾਂ ਹਿੰਦੂ ਸਨ ਜਿਹਨਾਂ ਨੇ ਮਾਰਿਆ, ਉਹ ਇਨਸਾਨ ਕਹਿਣ ਦੇ ਕਾਬਲ ਹੀ ਨਹੀਂ ਸਨ। ਇਹ ਮੈਨੂੰ ਅਟਾਰਨੀ ਜਨਰਲ ਨੇ ਕਿਹਾ। ਉਹਨੇ ਕਿਹਾ ਯਾਰ ਉਹ ਵਕਤ ਐਸਾ ਸੀ, ਸਾਡੀ ਵੀ ਅੱਖਾਂ 'ਤੇ ਪੱਟੀ ਵੱਜ ਗਈ ਸੀ। ਕਿਸ ਉਹ ਵਕਤ ਹੀ ਐਸਾ ਸੀ, ਵਕਤ ਹੀ ਐਸਾ ਜਿਹੜੇ ਇੱਥੋਂ ਗਏ। ਤੂੰ ਹੁਣ ਆ ਤੈਨੂੰ ਜੇ ਫੁੱਲਾਂਗੋ ਨਾ ਚੁੱਕਣ ਤਾਂ ਫੇਰ ਗੱਲ। ਕਿਆ ਬਾਤ। ਇਹ ਮੈਨੂੰ ਅਟਾਰਨੀ ਜਨਰਲ ਨੇ ਕਿਹਾ। ਅਟਾਰਨੀ ਜਨਰਲ ਇੱਥੇ ਆਇਆ ਸੀ? ਹਾਂ ਇੱਥੇ। ਕਦੋਂ ਆਇਆ ਸੀ? 3 ਸਾਲ ਦਾ ਅਰਸਾ ਹੋ ਗਿਆ ਹੋਣਾ। ਅੱਛਾ। ਨਾਮ ਨਹੀਂ ਚੇਤੇ ਉਹਦਾ? ਨਾਮ ਅਜੇ ਤਾਂ ਹੋਣਾ ਜੇ ਨਹੀਂ। ਇੱਕ ਨਾਲ ਵਕੀਲ ਸੀ ਉਹਦੇ। ਵਕੀਲ ਵੀ ਸੀ? ਉਹ ਵਕੀਲ ਦਾ ਮਾਮੂ ਜਿਹੜਾ ਨਾ ਉਹਦੀ ਰਿਹਾਇਸ਼ ਸਾਡੇ ਪਿੰਡ ਦੀ ਸੀ। ਅੱਛਾ। 51 ਦੀ? 51। ਅੱਛਾ ਠੀਕ ਹੋ। ਤੇ ਉਹ ਕਹਿੰਦਾ ਬਈ ਜਿਹੜਾ ਨਾ ਸਾਡੇ ਬਹੁਤ ਕਰੀਬੀ ਰਿਸ਼ਤੇਦਾਰ ਉਹ ਜਲੰਧਰ 'ਚ ਆਬਾਦ ਹੋਏ ਹੈ, ਤੇ ਉਹਨਾਂ ਨੇ ਕਿਹਾ ਸੀ ਅਸੀਂ ਨਵਾਂ ਮਕਾਨ ਬਣਾਇਆ ਸੀ, ਮਗਰ ਰਹਿਣਾ ਸਾਡੇ ਨਸੀਬ 'ਚ ਨਹੀਂ ਹੋਇਆ। ਉਹ ਸਿੱਖਾਂ ਨੇ ਕਿਹਾ ਤੇ ਭਲਾ ਪੁੱਛ ਕੇ ਆਈ ਵੀ ਸਾਡੇ ਮਕਾਨ ਹੈਗੇ? ਮੈਂ ਕਿਹਾ ਬਿਲਕੁਲ ਹੈਗੇ। ਉਹ ਫਿਰ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਉਹ ਮਕਾਨ ਦਿਖਾਏ। ਅੱਛਾ। ਮਕਾਨ ਦਿਖਾਉਣ ਫਿਰ ਉਹਨੂੰ ਮੈਂ ਚੌਕ 'ਚ ਲੈ ਗਿਆ। ਅੱਛਾ ਬਜ਼ੁਰਗੋ, 47 ਤੋਂ ਪਹਿਲੇ ਕਦੀ ਇਸ ਚੀਜ਼ ਦਾ ਇਲਮ ਹੈ ਸੀ ਕਿ ਪਾਕਿਸਤਾਨ ਬਣੇਗਾ ਜਾਂ ਹਿੰਦੁਸਤਾਨ ਪਾਕਿਸਤਾਨ ਵੱਖ-ਵੱਖ ਹੋਣਗੇ ਜਾਂ ਆਜ਼ਾਦੀ ਹੋਣੀ ਹੈ? ਹੋਰ ਨਹੀਂ ਮੈਨੂੰ ਕਿਸੇ ਦਾ ਪਤਾ। ਮੈਨੂੰ ਇਸ ਗੱਲ ਦਾ ਮੈਂ ਤੁਹਾਨੂੰ ਦੱਸਦਾ, ਕਿਉਂਕਿ ਸਾਡੇ ਮੁਸਲਿਮ ਲੀਗ ਦੇ ਸਦਰ ਸਨ ਆਪਣੇ ਸ਼ੇਖ ਅਨਾਇਤੁੱਲਾ ਤੇ ਬਸ਼ੀਰ ਅਹਿਮਦ, 2 ਭਾਈ ਸਨ। ਸ਼ੇਖ ਅਨਾਇਤੁੱਲਾ ਤੇ ਬਸ਼ੀਰ? ਹਾਂਜੀ, ਇੱਥੋਂ ਦੇ ਮੋਗੇ ਦੇ। ਅੱਛਾ। ਹੋ ਜਾਓ ਉੱਪਰ, ਕੋਈ ਗੱਲ ਨਹੀਂ। ਅੱਛਾ। ਮੈਂ ਵੀ ਅੱਛਾ। ਤੇ ਸਾਡਾ ਉਹਨਾਂ ਦੇ ਕੋਲ ਮੇਰੇ ਬਾਪ ਦਾ ਕਾਫੀ ਹੁਣ ਜਾਣ ਸੀ। ਮੈਂ ਵੀ ਉਹਨਾਂ ਦੇ ਘਰ 'ਚ ਇੱਕ ਦਫਾ ਗਿਆ। ਅੱਛਾ। ਆਪਣੇ ਸ਼ੇਖ ਅਨਾਇਤੁੱਲਾ ਤੇ ਬਸ਼ੀਰ ਦੇ। ਮੇਰਾ ਬਾਪ ਰਾਤ ਦੇ ਟਾਈਮ ਤੇ ਦੂਸਰੇ ਮੇਰੇ ਭਾਈ ਛੋਟੇ ਛੋਟੇ ਸਨ। ਅੱਛਾ। ਜਿਸ ਤਰ੍ਹਾਂ
ਰਾਤ ਨੂੰ ਸੌਣ ਲੱਗਿਆ ਬੱਚਿਆਂ ਨੂੰ ਬਾਤ ਨਹੀਂ ਸੁਣਾਈ ਦੀ। ਮੇਰਾ ਬਾਪ ਬਾਤ ਸੁਣਾਉਂਦਾ ਹੁੰਦਾ ਸੀ, ਬਾਤ ਦੀ ਸ਼ਕਲ 'ਚ ਕਿ ਬੇਟਾ ਆਪਾਂ ਇੱਥੋਂ ਜਿਹੜਾ ਨਾ ਚਲੇ ਜਾਣਾ ਹੈ, ਆਪਣਾ ਮੁਲਕ ਜਿਹੜਾ ਨਾ ਲੈਦਾ ਬਣ ਗਿਆ, ਬਣ ਗਿਆ ਕਿਹਾ ਮੈਨੂੰ, ਆਪਾਂ ਉੱਥੇ ਚਲੇ ਜਾਣਾ ਹੈ, ਇਹ ਆਪਾਂ ਘਰ-ਬਾਰ ਛੱਡ ਦੇਣਾ। ਇਹ ਗੱਲ ਮੈਨੂੰ ਔਰ ਮੇਰੀ ਇਹ ਕਹਾਣੀ ਜਿਹੜੀ ਇਹ ਹੈਗੀ ਇੱਕ ਤਾਰੀਖ ਇਸਤਕਲਾਲ ਰਸਾਲਾ ਸੀ ਉਹਦੇ 'ਚ ਵੀ ਛਪੀ ਸੀ। ਅੱਛਾ, ਕਿਉਂਕਿ ਸਾਡੇ ਇੱਧਰ ਜਦੋਂ ਮੈਂ ਤਾਂ ਸਾਡੇ ਜਿਹੜਾ ਨਾ ਦੂਸਰਾ ਸਰਾਣਾ ਦਵਾਂ ਦਾ ਨਹੀਂ ਅੱਛਾ MPA ਸੀ 96 ਦਾ ਸਈਦ ਗੁੱਜਰ। ਅੱਛਾ, ਉਸ ਨੂੰ ਮੈਂ ਸਾਰੀ ਕਹਾਣੀ ਦੱਸੀ। ਮੈਨੂੰ ਕਹਿੰਦਾ ਯਾਰ ਉਹ ਨਿਸ਼ਾਨੇ ਪਾਕਿਸਤਾਨ ਦਾ ਤੂੰ ਤੇ ਬਿਲਕੁਲ ਹੱਕਦਾਰ। ਤੇ ਸਾਡੇ ਇੱਥੇ ਵਾਈ ਸੀ ਵਜ਼ੀਰੇ ਵਾਲਾ, ਉਹ ਮੀਆਂ ਚੰਨੂ ਦਾ ਸੀ। ਅੱਛਾ, ਉਹਦੇ ਕੋਲ ਜਾ। ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਦੱਸੀ ਗੱਲ ਸਾਰੀ, ਉਹ ਸਟੋਰੀ ਦੱਸੀ। ਉਨੀ ਦੇਰ ਨੂੰ ਇੱਕ ਸਾਫੀ ਆ ਗਿਆ ਉਸ ਰਸਾਲੇ ਦਾ। ਅੱਛਾ, ਮੈਨੂੰ ਕਹਿੰਦਾ ਜੀ ਇਹਦਾ ਪਤਾ ਨਹੀਂ ਵੀ ਕੋਈ ਤੁਹਾਨੂੰ ਵਜ਼ੀਰੇ ਵਾਲਾ ਦਿੰਦਾ ਹੀ ਨਹੀਂ ਦਿੰਦਾ, ਪਰ ਆਹ ਕਹਾਣੀ ਜਿਹੜੀ ਨਾ ਮੈਨੂੰ ਦੇ ਮੈਂ ਰਸਾਲੇ ਛਾਪਣੀ। ਅੱਛਾ, ਮੈਂ ਉਹਨੂੰ ਫੋਟੋ ਕਾਪੀ ਕਰਵਾ ਕੇ ਉਹਨੂੰ ਦੇ ਦਿੱਤੀ, ਹੁਣ ਜਿਹੜਾ ਨਾ ਉਹਦੇ ਛਾਪ ਦਿੱਤੀ। ਅੱਛਾ, ਤੇ ਉਹ ਮੈਨੂੰ ਕਹਿੰਦਾ ਵੀ ਤੇਰੇ ਬਾਪ ਦਾ ਫੋਟੋ ਹੈ ਤੇਰੇ ਕੋਲ? ਮੈਂ ਕਿਹਾ ਭਾਈ ਸਾਹਿਬ ਜੋ ਕੁਛ ਮੈਂ ਤੁਹਾਨੂੰ ਹਾਲਾਤ ਦਿੱਤੇ ਉਦੋਂ ਸਾਨੂੰ ਫੋਟੋ ਸੋਈਦੇ ਸੀ, ਉਹ ਸਾਨੂੰ ਤਾਂ ਆਪਣੀ ਜਾਨਾਂ ਦੀ ਪਈ ਸੀ, ਆਈ ਨਾ ਸਮਝ, ਤੇ ਸਾਨੂੰ ਉਦੋਂ ਫੋਟੋ ਕਿੱਥੇ ਸੋਈਦੇ ਸੀ। ਸਹੀ। ਅੱਛਾ, ਵੈਸੇ ਬਜ਼ੁਰਗੋ ਹੁਣ ਤੁਹਾਡੇ ਨਾਲ ਵੈਸੇ ਤਾਂ ਪਿੰਡ 'ਚ ਮਾੜਾ ਹੋਇਆ, ਲੇਕਿਨ ਵੈਸੇ ਮੈਂ ਇੱਕ ਨਾ ਲੋਕਾਂ ਕੋਲ ਅਮੂਮਨ ਅਸੀਂ ਸਵਾਲਾਤ ਪੁੱਛਦੇ ਹਾਂ ਕਿ ਅੰਦਰ ਦੀ ਦੁਨੀਆ ਉਹਨਾਂ ਦੀ ਕੈਸੀ ਹੈ। ਕਿਆ ਤੁਸੀਂ ਅੱਜ ਵੀ ਆਪਣੇ ਪਿੰਡ ਬਾਰੇ, ਆਪਣੇ ਘਰ ਬਾਰੇ ਸੋਚਦੇ ਹੋ, ਜਾਂ ਉਹ ਪਿੰਡ ਦਾ ਬੂਹਾ, ਆਪਣੇ ਘਰ ਦਾ ਬੂਹਾ, ਮਕਾਨ, ਬੰਦਾ ਜੁੜਿਆ ਹੁੰਦਾ ਉਹ ਅੱਖਾਂ ਮੂਹਰੇ ਆ ਜਾਂਦੇ ਆ? ਇਹ ਤਸਵਰਾਤੀ ਖਿਆਲ ਹੈ, ਆ ਜਾਂਦੇ। ਇੱਕ ਦਫਾ ਨਹੀਂ, ਹਜ਼ਾਰਾਂ ਦਫਾ ਹੁੰਦੇ, ਪਤਾ ਨਹੀਂ ਕਿੰਨੀ ਦਫਾ ਆਏ ਆ ਜਾਂਦੇ। ਕਦੀ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ? ਮੈਂ ਕਿਹਾ ਉੱਥੇ ਹੁਣ ਵਾਫੀਅਤ ਕੋਈ ਨਹੀਂ, ਲੈਣਾ ਨਹੀਂ ਦੇਣਾ ਨਹੀਂ ਸੀ, ਕਿਹਦੇ ਕੋਲ ਜਾਣਾ ਤੇ ਕਿਹਦੇ ਕੋਲ ਹੁੰਦਾ ਵਾ ਨਾ। ਅੱਜ ਕੱਲ੍ਹ ਦੀ ਜਿਹੜੀ ਜਿੱਦਾਂ ਮੁੰਡੀਰ ਆ, ਜਿੱਦਾਂ ਹੁਣ ਹੈ ਤੁਹਾਡਾ ਡੇਰੇ ਵਾਲਾ ਮੁੰਡਾ ਵਾ, ਜੀ, ਠੀਕ ਹੈ, ਉਹਨੇ ਮੈਨੂੰ ਸਪੈਸ਼ਲ ਬੁਲਾਇਆ ਇੱਥੇ। ਡੇਰੇ ਵਾਲੇ ਦਾ ਪੂਰਾ ਨਾਮ ਪੁੱਛ ਕੇ ਆਈ ਜ਼ਰਾ। ਸੁਹੇਬ ਜਿੱਦਾਂ ਹੁਣ ਮੁੰਡਾ, ਇਹ ਮੁੰਡੇ ਹੁਣ ਦੇਖੋ ਪਾਕਿਸਤਾਨ ਤੋਂ ਬੰਦ ਤੋਂ ਬਾਅਦ ਨਵੇਂ ਤਲਕਾ, ਲੇਕਿਨ ਇਹਨਾਂ ਦਾ ਬਾਪ ਤੇ ਮੈਂ ਇਹ ਵੀ ਛੋਟਾ ਸੀ, ਮੈਂ ਵੀ, ਅਸੀਂ ਪਹਿਲੀ ਕਲਾਸ ਤੋਂ ਜਿਹੜਾ ਨਾ ਆਪਣੇ ਦੋਸਤ ਸੀ। ਅੱਛਾ, ਅੱਜ ਤੀਸਰੀ ਪੁਸ਼ ਸਾਡੀ ਜਾ ਰਹੀ ਹੈ। ਸਾਡਾ ਮੇਲ ਜੋੜ, ਇਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ, ਲੜਕੀ ਦੀ ਸ਼ਾਦੀ, ਟੋਟਲ ਇਹਨਾਂ ਦੀ ਵਾਲਦਾ, ਕਿਉਂਕਿ ਬਾਪ ਇਹਨਾਂ ਦਾ ਫੌਤ ਹੋ ਗਿਆ ਸਨ 71 'ਚ। ਅੱਛਾ, ਤੇ ਫਿਰ ਇਹਨਾਂ ਦੀ ਵਾਲਦਾ ਮੇਰੇ ਮਸ਼ਰੇ ਨਾਲ ਹੀ ਇਹਨਾਂ ਦੀਆਂ ਸ਼ਾਦੀਆਂ ਕੀਤੀਆਂ, ਅਗਲੇ ਦੇ ਘਰ ਲਗਾਏ, ਰਿਸ਼ਤੇ ਪੁੱਛੇ, ਸਭ ਕੁਝ। ਹੁਣ ਜਿੱਦਾਂ ਮਤਲਬ ਹੁਣ ਡੇਰੇ ਵਾਲਾ ਸੁਹੇਬ ਮੁੰਡਾ ਵੈਸੇ ਤਾਂ ਗਾਣੇ ਗੂਣੇ ਲਿਖਦਾ, ਲੇਕਿਨ ਦੇਖੋ ਇਹਨੂੰ ਆਪਣੇ ਪਿੰਡ ਦੇ ਤਜੱਸੁਸ ਸੀ। ਕਹਿੰਦਾ ਸੀ ਯਾਰ ਮੇਰਾ ਪਿੰਡ ਕਿੱਥੇ ਆ, ਮੈਨੂੰ ਆਪਣੇ ਜ਼ਿਲ੍ਹੇ ਦਾ ਨਹੀਂ ਪਤਾ, ਮੈਨੂੰ ਪਿੰਡ ਦਾ ਨਾਂ ਦਾ ਪਤਾ, ਮੈਂ ਤੁਹਾਨੂੰ ਆਪਣੇ ਬਾਪ ਦੇ ਦੋਸਤਾਂ ਨੂੰ ਲਿਆ ਕੇ ਮਿਲਾ ਦਿੰਦਾ, ਮੇਰਾ ਪਿੰਡ ਲੱਭ ਦਿਓ, ਜਾਂ ਉੱਥੇ ਦਾ ਕੋਈ ਜੀ ਲੱਭ ਦਿਓ। ਮਤਲਬ ਬੱਚਿਆਂ ਦੇ ਵਿੱਚ ਮੈਂ ਵੇਖਦਾ ਵਾਂ ਕਿ ਇੱਕ ਤਜੱਸੁਸ ਹੈ, ਇੱਕ ਤਮੰਨਾ ਹੈ ਆਪਣਾ ਪਿੰਡ ਵੇਖਣ ਦੀ। ਕਿਆ ਉਹ ਤਮੰਨਾ, ਕਿਆ ਉਹ ਤਜੱਸੁਸ ਖਾਬਾਂ ਖਿਆਲਾਂ ਵਿੱਚ ਕਦੀ ਉਡੀਕ ਹੋ ਜਾਂਦੀ ਹੈ, ਯਾਰ ਪਿੰਡ ਦੀ ਗੱਲ ਹੋ ਰਹੀ, ਯਾਰ ਮੈਂ ਵੀ ਆਪਣੇ ਪਿੰਡ ਜਾਣਾ? ਬੜੀ ਦਫਾ ਹੋਈ, ਮਗਰ ਹੁਣ ਮੈਂ ਬੁੱਢਾ ਹੋ ਗਿਆ, ਮੈਂ ਕਹਿੰਦਾ ਉੱਥੇ ਟੁਰਨਾ ਫਿਰਨਾ ਜਿਹੜਾ ਨਾ ਮੇਰੇ ਲਈ ਮਹਾਲ ਹੈ। ਹਾਂ, ਮੁਸ਼ਕਿਲ ਹੈ। ਹੋਰ ਮੈਂ ਇੱਕ ਦਫਾ ਇਸ ਬਾਰਡਰ 'ਤੇ ਗਿਆ ਹੈਗਾ, ਹੈਡ ਸੁਲੇਮਾਨ ਕੇ ਤੋਂ ਅੱਗੇ, ਹਵੇਲੀਆਂ ਤੋਂ ਅੱਗੇ, ਠੀਕ ਹੈ। ਯਕੀਨ ਕਰੋ ਕਿ ਮੈਂ ਉਸ ਇਲਾਕੇ 'ਚ ਗਿਆ ਤੇ ਮੇਰੀ ਰੂਹ ਜਿਹੜੀ ਨਾ ਜਿਵੇਂ ਉੱਡੀ ਨਹੀਂ ਜਾਂਦੀ, ਪਰ ਮੇਰੀ ਰੂਹ ਉੱਡੇ। ਮੈਂ ਜਿੱਥੇ ਜਾਣਾ ਸੀ ਪਹੁੰਚਿਆ, ਮੈਂ ਕਿਹਾ ਯਾਰ ਇੱਥੇ ਮੈਂ ਅਜੀਬ ਵਾਕਿਆ ਦੇਖਿਆ ਕਿ ਜਦੋਂ ਮੈਂ ਇੱਥੋਂ ਲੰਘਿਆ ਤੇ ਮੈਨੂੰ ਇੰਨੀ ਕਿਹਾ ਵੀ ਮੇਰੀ ਰੂਹ ਤੜਪ ਰਹੀ ਸੀ ਕਿ ਤੂੰ ਐਂ ਉੱਡ ਜਾ, ਹਾਂ ਆਪਣੇ ਪਿੰਡ ਵੱਲ ਜਾਵਾਂ। ਉਹ ਫਿਰ ਉਹਨਾਂ ਦੱਸਿਆ ਹੁਣ ਕਹਿਲਾ ਦੇ ਬੰਦੇ ਇੱਥੋਂ ਸਾਰਾ 3-4 ਮੀਲ ਦਾ ਬਾਰਡਰ, ਹਾਂ, ਤੇ ਉਸ ਹਵਾ ਜਿਹੜੀ ਆ, ਉਹ ਧਰਤੀ ਜਿਹੜੀ ਹੈਗੀ ਆ, ਪਦਾਇਸ਼ ਤਾਂ ਤੇਰੀ ਉਸ ਮਿੱਟੀ ਦੀ ਹੈ, ਇਹ ਤਾਂ ਤੇਰੀ ਤੜਪਦੀ ਸੀ ਰੂਹ। ਯਾਨੀ ਮੈਂ ਮਿੱਟੀ ਵਾਜਾ ਮਾਰਦੀ। ਮੈਂ ਕਿਹਾ ਵੀ ਇਹ ਮੈਨੂੰ ਅਨੋਖੀ ਚੀਜ਼ ਸੀ ਮੇਰੀ ਜ਼ਿੰਦਗੀ 'ਚ। ਪਰ ਬਜ਼ੁਰਗੋ ਪੰਜਾਬ ਦੀ ਵੰਡ ਜਿਹੜੀ ਹੈ, ਮੈਨੂੰ ਨਹੀਂ ਪਤਾ ਕਿ ਦੁਨੀਆ 'ਚ ਕੋਈ ਐਸੀ ਵੰਡ ਹੋਈ ਹੋਣੀ ਹੈ ਜਾਂ ਕੋਈ ਐਸੀ ਹਿਜਰਤ ਹੋਈ ਹੋਣੀ, ਮੈਂ ਤਾਂ ਅੱਜ ਤੱਕ ਨਹੀਂ ਪੜ੍ਹੀ। ਤੇ ਜੋ ਕੁਛ ਹੋਇਆ, ਤੁਹਾਡੀ ਤਾਂ ਉਮਰ ਹੀ ਮੇਰੇ ਖਿਆਲ ਜ਼ਿਆਦਾ ਹੋਈ, ਤਾਂ 30 ਤੋਂ ਵੀ ਥੱਲੇ। ਹਾਂਜੀ ਹਾਂ, ਤੁਹਾਡੇ 29 ਸਾਲ।
ਹਾਂ ਬਸ ਇੱਥੇ ਕੋਈ ਨਹੀਂ ਹਾਂ ਮੈਂ, ਤੇ ਬਜ਼ੁਰਗੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਆ ਪਗੜੀ ਜਿਹੜੀ ਤੁਹਾਡੇ ਬੰਨੀ ਹੈ ਨਾ, ਹਾਂ ਹਾਂ ਸਾਡੇ ਗੋ ਅਸੀਂ ਇਹ ਆ ਵੀ ਮੁਸਲਮਾਨ ਸੀ, ਮਗਰ ਪਗੜੀ ਸਾਡੇ ਵੀ ਇਸੇ ਤਰੀਕੇ ਨਾਲ ਬੰਨਦੇ ਦਸਤਾਰ ਸਾਰੇ ਪੁਰਾਣੇ ਬਾਬੇ ਮੈਂ ਵੇਖਦਾ ਦਸਤਾਰ ਬੰਨਦੇ ਆ ਬੰਨਦੇ ਹਾਂ। ਉਹ ਤੇ ਇਸੇ ਤਰੀਕੇ ਨਾਲ ਅੱਜ ਕੱਲ ਦੇ ਮੁੰਡੀਰ ਨਹੀਂ ਬੰਨੋ ਬੰਨਦੇ ਕੱਢ ਕੇ ਆਈ ਨਾ ਸਮਝੀ, ਇਹ ਸਾਡੇ ਉੱਥੇ ਚੱਲਦਾ ਆਪਣਾ ਚੱਲਦਾ ਸੀ। ਰੰਗ ਉਥੋਂ ਦੇ ਜਿਹੜੇ ਨਾ ਆ ਤੁਹਾਡਾ ਮੂੰਹ ਗਿਆ ਹੈ ਆਪਣਾ ਮੁਖਤਲਿਫ ਰੰਗਾਂ ਦੇ ਰੰਗ ਜਿਹੜੇ ਨਾ ਉਹਨਾਂ ਦੀਆਂ ਪਗੜੀਆਂ ਹੁੰਦੀਆਂ ਸਨ। ਸਹੀ। ਅੱਛਾ ਬਜ਼ੁਰਗੋ, ਹੁਣ ਕੋਈ ਪਿੰਡ ਵਾਸੀਆਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ ਉਹ ਕਰਨੀ, ਵੈਸੇ ਤਾਂ ਤੁਹਾਡੇ ਨਾਲ ਹੋਈ ਬਹੁਤ ਇੰਨੀ ਬੁਰੀ ਹੈ ਕਿ ਮੇਰੇ ਕੋਲ ਇਹ ਸਵਾਲ ਤਾਂ ਪੁੱਛਿਆ ਨਹੀਂ ਜਾਂਦਾ, ਲੇਕਿਨ ਫਿਰ ਵੀ ਹੁੰਦਾ ਨਾ ਦਿਲ 'ਚ ਕਿਸੇ ਦਾ ਤਮੰਨਾ ਹੋਵੇ। ਦੇਖੋ ਜੀ, ਅਗਰ ਕੋਈ ਹੋਏ ਉਹ ਮੈਨੂੰ ਆਪਣਾ ਟੈਲੀਫੋਨ ਭੇਜੇ। ਹਾਂ, ਬਾਕੀ ਜੋ ਕੁਝ ਸਾਡੇ ਨਾਲ ਹੋਇਆ ਮੈਂ ਉਹਨਾਂ ਨੂੰ ਖੁਦਾ ਵਾਸਤੇ ਮਾफ़ ਕੀਤਾ। ਕੀ ਬਾਤ, ਕੀ ਬਾਤ। ਕਿਉਂਕਿ ਉਹ ਵਕਤ ਵਾਪਸ ਨਹੀਂ ਆ ਸਕਦਾ। ਹਾਂ, ਉਹ ਜੋ ਕੁਛ ਲੋਹੇ ਮਹਿਫੂਜ਼ ਲਿਖਿਆ ਸੀ ਉਹ ਹੋ ਕੇ ਰਹਿਣਾ ਸੀ ਸਾਡੇ ਨਾਲ। ਆਈ ਨਾ ਸਮਝੋ ਉਹ ਹੋ ਗਿਆ। ਮਗਰ ਮੈਂ ਅੱਜ ਵੀ ਕਹਿਣਾ ਕਿ ਅੱਲਾ ਪਾਕ ਇਹ ਆ ਵੀ ਮੈਂ ਉਹਨਾਂ ਨੂੰ ਖੁਦਾ ਵਾਸਤੇ ਮਾफ़ ਕੀਤਾ। ਬਜ਼ੁਰਗੋ, ਬਹੁਤ ਵੱਡੀ ਗੱਲ ਹੈ ਜੋ ਤੁਸੀਂ ਕਰ ਦਿੱਤੀ ਹੈ, ਅਤੇ ਹੋਪਫੁਲੀ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੇ ਇਹਨਾਂ ਨੇ ਪਿੰਡ ਦਾ ਨਾਂ ਲਿਆ, ਕੀ ਪਿੰਡ ਦਾ ਤੁਹਾਡਾ ਨਾਂ ਸੀ? ਨੱਥੂ ਵਾਲਾ। ਨੱਥੂ ਵਾਲਾ। ਹੋਪਫੁਲੀ ਅਸੀਂ ਜ਼ਰੂਰ ਚਾਹਾਂਗੇ ਕਿ ਨੱਥੂ ਵਾਲੇ ਤੋਂ ਜ਼ਰੂਰ ਸਾਡੇ ਨਾਲ ਸੰਪਰਕ ਕੀਤਾ ਜਾਵੇ। ਬਜ਼ੁਰਗਾਂ ਨਾਲ ਜੋ ਕੁਛ ਹੋਇਆ, ਜੋ ਕੁਛ ਪਿੰਡੇ 'ਤੇ ਇਹਨਾਂ ਨੇ ਹੰਢਾਇਆ, ਜੋ ਕੁਛ ਇਹਨਾਂ ਨੇ ਵੇਖਿਆ, ਬਹੁਤ ਮੁਸ਼ਕਿਲ ਹੈ ਜ਼ਿੰਦਗੀ ਦੇ ਵਿੱਚ। ਆਪਣੇ ਬਾਪ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਖੋ ਦੇਣਾ ਬਹੁਤ ਔਖਾ ਹੁੰਦਾ ਹੈ, ਔਰ ਉਸ ਤੋਂ ਬਾਅਦ ਲੰਬੀ ਚੌੜੀ ਇੱਕ ਜੋ ਇਹਨਾਂ ਨੇ ਆਪਣੀ ਬਚਪਨ ਦੇ ਵਿੱਚ ਹੀ ਇੱਕ ਬੁਰਾ ਵੇਲਾ ਵੇਖਿਆ, ਉਹ ਆਪਾਂ ਅਲਫਾਜ਼ ਦੇ ਵਿੱਚ ਬਿਆਨ ਕਰ ਹੀ ਨਹੀਂ ਸਕਦੇ। ਅਸੀਂ ਤਾਂ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਇਹਨਾਂ ਤੋਂ ਮਾफ़ੀ ਮੰਗ ਸਕਦੇ ਹਾਂ, ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਖੁਦਾ ਵਾਸਤੇ ਮਾफ़ ਕਰਦਾ। ਇੱਕ ਕੋਸ਼ਿਸ਼ ਹੈ ਕਿ ਜੋ ਕੁਝ ਹੋ ਚੁੱਕਿਆ ਉਹ ਤਾਂ ਪਲਟ ਕੇ ਨਹੀਂ ਆਉਣਾ। ਦੋਵਾਂ ਪਾਸੇ ਅਸੀਂ ਅੱਜ ਵੀ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਲੜਾਈ ਚੱਲੀ ਹੁੰਦੀ ਹੈ। ਜਦੋਂ ਆਪਾਂ ਕੋਈ ਵੀ ਚੀਜ਼ ਪੋਸਟ ਕਰਦੇ ਹਾਂ ਅਤੇ ਲੋਕ ਕਹਿੰਦੇ ਕਿ ਅੱਜ ਇਹਨਾਂ ਗੱਲਾਂ ਦਾ ਕੀ ਫ਼ਾਇਦਾ। ਸੋ ਇਹਨਾਂ ਗੱਲਾਂ ਦਾ ਇਹ ਫ਼ਾਇਦਾ ਕਿ ਬਜ਼ੁਰਗਾਂ ਕੋਲ ਜਦੋਂ ਆਪਾਂ ਆ ਕੇ ਬਹਿੰਦੇ ਹਾਂ, ਸਾਨੂੰ ਉਹ ਪੁਰਾਣੀਆਂ ਗੱਲਾਂ ਦੱਸਦੇ ਆ, ਉਹ ਪੁਰਾਣੇ ਬਜ਼ੁਰਗ ਦੁਬਾਰਾ ਜ਼ਿੰਦਾ ਹੋ ਜਾਂਦੇ ਆ, ਅਤੇ ਔਰ ਉਹ ਲਾਈਫ ਟਾਈਮ ਤੱਕ ਜ਼ਿੰਦਾ ਰਹਿਣੇ। ਔਰ ਇਹਨਾਂ ਕਹਾਣੀਆਂ ਤੋਂ ਆਪਾਂ ਸਿੱਖਣਾ ਹੈ ਕਿ ਲੜਾਈਆਂ ਕੀ ਕਰਾਉਂਦੀਆਂ ਨੇ। ਸਾਡੇ ਸਿਆਸਤਦਾਨਾਂ ਨੇ ਧਰਮਾਂ ਦੇ ਨਾਂ 'ਤੇ ਖੇਡ ਕੇ ਕੀ ਕੁਛ ਕਰਾਇਆ। ਹਾਲਾਂਕਿ ਜ਼ਮੀਨਾਂ 'ਤੇ ਵੱਧ ਹੋਣੀਆਂ ਚਾਹੀਦੀਆਂ ਸੀ। ਜੇ ਵੇਖੀਏ ਤਾਂ 10 ਲੱਖ ਲੋਕ ਕਤਲ ਹੋਏ ਆ, 1 ਕਰੋੜ ਲੋਕਾਂ ਦੀ ਹਿਜਰਤ ਹੋਈ, ਤਾਂ ਸਾਡੇ ਕੋਲ 10% ਜ਼ਮੀਨਾਂ ਵੱਧ ਹੋਣੀਆਂ ਚਾਹੀਦੀਆਂ ਸੀ। ਇਹਦੇ ਬਾਵਜੂਦ ਬਜ਼ੁਰਗਾਂ ਨੂੰ ਜ਼ਮੀਨਾਂ ਤੱਕ ਨਹੀਂ ਪਈਆਂ, ਘੱਟ। ਹਾਂ, ਅਮੂਮਨ ਜਿਹੜੇ ਲੋਕ ਕਿਸੇ ਦੀ ਪਿੱਛੋਂ ਆਈ ਸੀ ਪੂਰੀ, ਉਹ ਇੱਥੇ ਨਹੀਂ ਮਿਲੀ, ਨਹੀਂ ਮਿਲੇ। ਸਾਡੇ ਯੂਨਿਟਾਂ ਦੇ ਮਸਲੇ ਬਣ ਗਏ। ਉੱਥੇ ਜੀ ਯੂਨਿਟ ਇੰਨੇ ਸੀ, ਇੱਥੇ ਜੀ ਯੂਨਿਟ ਇੰਨੇ ਆ। ਜਦੋਂ ਨਹੀਂ ਦੇਣੀ ਹੋਣੀ ਫਿਰ ਕੋਈ ਵੀ ਮਸਲਾ ਬਣਾ ਲਓ। ਇਹੋ ਜਿਹੇ ਤਕਾਜ਼ੇ ਬਣੇ ਆ। ਸੋ ਹੋਪਫੁਲੀ ਮੈਂ ਜ਼ਰੂਰ ਚਾਹਾਂਗਾ ਕਿ ਜਿਹੜਾ ਇਹਨਾਂ ਦਾ ਪਿੰਡ ਸੀਗਾ ਉੱਥੋਂ ਇਹਨਾਂ ਨੂੰ ਪਿਆਰ ਭਰਿਆ ਸੁਨੇਹਾ ਆਵੇ। ਮੈਂ ਇਹਨਾਂ ਦੇ ਜਿਹੜੇ ਵੀਰ ਨੇ ਸਾਨੂੰ ਬੁਲਾਇਆ ਡੇਰੇ ਵਾਲਾ, ਟੈਲੀਫੋਨ ਨੰਬਰ ਚਾਹੀਦਾ ਹੈ। ਦੱਸੋ ਉਹਨਾਂ ਨੂੰ ਕਿਸੇ ਨੂੰ ਦੱਸੋ, ਵੀਡੀਓ ਦੇ ਵਿੱਚ ਤੁਸੀਂ ਦੱਸੋ। ਪਹਿਲਾਂ ਆਪਣਾ ਦੱਸੋ, ਤੁਸੀਂ ਦੱਸੋ ਨਾ, ਰਿਕਾਰਡਿੰਗ ਦੇ ਵਿੱਚ ਤੁਹਾਡਾ ਨੰਬਰ ਆ ਜਾਏਗਾ, ਫਿਰ ਮੈਂ ਤੁਹਾਨੂੰ ਆਪਣਾ ਲਿਖਾਂ। ਮੇਰਾ ਖਿਆਲ ਮੇਰਾ ਨੰਬਰ ਕੱਢ ਲੈਣੇ ਉਹਨੇ। ਹਾਂ ਦੱਸੋ। 304 171 52 ਹੈ ਮੇਰੇ। ਇੱਕ ਤੁਸੀਂ ਹੋਰ ਪਿੰਡ ਦਾ ਨਾਂ ਲਿਆ ਜਿਨ੍ਹਾਂ ਦੇ ਬਜ਼ੁਰਗ ਨੇ ਤੁਹਾਨੂੰ ਬਚਾਇਆ ਸੀ? ਲੰਗਿਆਣਾ। ਲੰਗਿਆਣਾ। ਉਹਦਾ ਮੈਂ ਵਿਚਾਰੇ ਫੌਤ ਹੋ ਗਏ ਉਹਨੇ, ਹਾਂ, ਮਗਰ ਮੈਂ ਉਸ ਬੰਦੇ ਦਾ ਸ਼ੁਕਰੀਆ ਅਦਾ ਕਰਨ ਲਈ ਬੜੀ ਕੋਸ਼ਿਸ਼, ਜਦੋਂ ਮੈਂ ਜਵਾਨ ਹੋਇਆ, ਹਾਂ, ਮਗਰ ਮੈਂ ਜਾ ਨਹੀਂ ਸਕਿਆ। ਨਹੀਂ ਤਾਂ ਮੇਰਾ ਇਰਾਦਾ ਸੀ ਮੈਂ ਉਹਦੇ ਘਰ ਜਾ ਕੇ ਜਿਹੜਾ ਨਾ ਉਹਦਾ ਸ਼ੁਕਰੀਆ ਅਦਾ ਉਹਦੇ 'ਤੇ ਮੈਂ ਇੰਨਾ ਮੁਤਅੱਸਰ ਸੀ। ਚਲੋ, ਇਸ ਪਿੰਡ ਰਾਹੀਂ ਬਜ਼ੁਰਗਾਂ ਵੱਲੋਂ, ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ, ਲੰਗਿਆਣੇ ਵਾਲੇ ਦੇ ਸਾਰੇ ਜੀਆਂ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੰਗਿਆਣੇ ਦਾ, ਅਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੋਪਫੁਲੀ ਚੜ੍ਹਦੇ ਪਾਸੇ ਇਹਨਾਂ ਵਾਸਤੇ ਪਿਆਰ ਭਰਿਆ ਸੁਨੇਹਾ, ਇਹਨਾਂ ਦੇ ਪਿੰਡ ਵੱਲੋਂ ਪਿਆਰ ਭਰਿਆ ਸੁਨੇਹਾ ਇਹਨਾਂ ਵਾਸਤੇ ਆਏਗਾ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲ ਹਕੀਕਤ ਦੇ ਵਿੱਚ ਜੋ ਵੀ ਕੁਛ ਹੋਇਆ, ਜਿਹੜੇ ਇੱਧਰੋਂ ਗਏ ਨੇ ਉਹਨਾਂ ਨਾਲ ਵੀ ਉਹੀ ਕੁਛ ਹੋਇਆ, ਜਿਹੜੇ ਉੱਧਰੋਂ ਆਏ ਆ ਉਹਨਾਂ ਨਾਲ ਵੀ ਉਹੀ ਕੁਛ ਹੋਇਆ। ਸੋ ਇਹਨਾਂ ਦਾ ਮਕਸਦ ਹੈ ਸਿਰਫ ਇਹੀ ਹੈ ਕਿ ਆਪਣੀ ਜਿਹੜੀ ਸਾਡੀ ਪੁਰਾਣੀ ਸਾਂਝ ਸੀ ਉਹਦੇ ਉੱਪਰ ਗੱਲ ਕਰਨਾ, ਜੋ ਕਤਲੋ ਗਾਰਤ ਹੋਈ, ਪੰਜਾਬ ਦੀ ਵੰਡ ਹੋਈ ਹੈ, ਉਹਦੇ ਉੱਪਰ ਗੱਲਬਾਤ ਕਰਨਾ। ਕਿਉਂ ਆਪਾਂ ਪੰਜਾਬੀ ਹਾਂ, ਸਾਡਾ ਪੰਜਾਬੀ। ਮੈਂ ਇਹ ਅਰਜ਼ ਕਰਨ ਲੱਗਾ ਸੀ ਵੀ ਪੰਜਾਬੀ ਹੋ ਕੇ ਮਾਂ ਦੀ ਜ਼ੁਬਾਨ ਤੁਹਾਡੀ ਪੰਜਾਬੀ, ਮਾਂ ਦੀ ਜ਼ੁਬਾਨ ਸਾਡੀ ਪੰਜਾਬੀ। ਹਾਂ, ਇੱਥੇ ਕੁਛ ਲਹਿਜੇ ਜਿਹੜਾ ਨਾ ਮੁਖਤਲਿਫ ਜ਼ਿਲ੍ਹਿਆਂ ਦੇ ਲੋਕ ਆਉਣ ਨਾਲ ਮੁਖਤਲਿਫ ਲਹਿਜੇ ਹੋ ਗਏ। ਹਾਂ, ਜੇ ਨਹੀਂ ਤਾਂ ਸਾਡੇ ਇਲਾਕੇ ਦੇ ਅੰਦਰ ਆਪਣੀ ਜਿਹੜੀ ਨਾ ਇਹ ਸੀ ਅੰਮ੍ਰਿਤਸਰ, ਫਿਰੋਜ਼ਪੁਰ,
ਫਿਰੋਜ਼ਪੁਰ ਦੂਸਰਾ ਤੀਸਰਾ। ਹੂੰ ਇਹ ਅੱਗੋਂ ਫਿਰੋਜ਼ਪੁਰ 'ਚ ਵੀ 2 ਹਿੱਸੇ ਸੀ। ਆ ਜਿਹੜੇ ਹੁਣ ਸਾਹਿਬ ਤੁਹਾਡੇ ਕੋਲ ਆਉਣਗੇ ਇਹ ਤਹਿਸੀਲ ਜ਼ੀਰਾ ਦੇ ਹੈ। ਹਾਂ 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 ਇਹ ਸਤਲੁਜ ਦੇ ਕਿਨਾਰੇ ਤੇ ਹੈ। ਅੱਛਾ 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 ਅਸੀਂ ਖੁਸ਼ਕ ਇਲਾਕੇ ਦੇ ਸੀ। ਮੋਗੇ ਦੇ, ਮੋਗਾ ਇੱਕ ਬਹੁਤ ਮਸ਼ਹੂਰ ਮਾਰੂਫ ਹਾਂਜੀ ਹਾਂਜੀ ਹੁਣ ਵੀ ਬਹੁਤ ਗੱਲਾਂ ਮੰਡੀ ਸੀ, ਉਹ ਜ਼ਿਲ੍ਹਾ ਬਣ ਗਿਆ। ਹੂੰ ਮਗਰ ਸਾਡਾ ਹੈ ਤੇ ਸਭ ਕੁਝ ਹਕੀਕਤ ਆ ਵੀ ਉਦੋਂ ਕੋਈ ਸਾਨੂੰ ਜੜਾ ਨਾ ਇਸ ਕਿਸਮ ਦੀ ਨਹੀਂ ਸੀ। ਇਕੱਠੇ ਰਹਿੰਦੇ ਸੀ, ਕਿੱਥੇ ਸਹਿੰਦੇ ਸੀ, ਹਰ ਚੀਜ਼ ਹੈਗੀ ਸੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਕੁਝ ਤੁਹਾਡੇ ਨਾਲ ਹੋਇਆ, ਪੰਜਾਬੀ ਲਹਿਰ ਦੀ ਪੂਰੀ ਟੀਮ ਤੁਹਾਡੇ ਤੋਂ ਮਾਜ਼ਰਤ ਨਾਲ ਤੇ ਕੁਝ ਨਹੀਂ ਹੋ ਸਕਦਾ, ਲੇਕਿਨ ਫਿਰ ਵੀ ਅਸੀਂ ਉਹਦੀ ਤੁਹਾਡੇ ਕੋਲ ਮਾਜ਼ਰਤ ਕਰਦੇ ਹਾਂ। 0304 ਹਾਂਜੀ 171 ਹਾਂਜੀ 5112 5112। ਲਓ ਜੀ, ਇਹ ਬਜ਼ੁਰਗਾਂ ਦਾ ਨੰਬਰ ਹੈ। 0092 ਤੁਸੀਂ ਪਹਿਲੇ ਲਾ ਲੈਣਾ ਹੈ, ਉਸ ਤੋਂ ਬਾਅਦ 304 ਅੱਗੇ 171 171 5112 5112। ਇਹ ਜੀ ਇਹਨਾਂ ਦਾ ਨੰਬਰ ਹੈ। ਤੁਸੀਂ ਇਹਨਾਂ ਕੋਲ WhatsApp ਨਹੀਂ ਹੈ, ਸਾਦਾ ਮੋਬਾਈਲ ਹੈ, ਇਹਨਾਂ ਕੋਲ WhatsApp ਨਹੀਂ ਹੈ। ਇਹ ਜਿਹੜਾ ਇੰਟਰਵਿਊ ਅੱਜ ਦਾ ਕਰਵਾਇਆ ਹੈ ਡੇਰੇ ਵਾਲਾ, ਉਹਦਾ ਪੂਰਾ ਨਾਮ ਜੀ ਕੀ ਹੈ ਤੁਹਾਡਾ? ਡੇਰੇ ਵਾਲਾ ਉਹਦਾ ਪੂਰਾ ਨਾਮ ਹੈ ਜੀ। ਤੇ ਉਸ ਮੁੰਡੇ ਦਾ ਮੈਂ WhatsApp ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਅਗਰ ਕੋਈ ਬੰਦਾ फ़ोन तो बाज़ औक़ात लोग झिझकते हैं तो WhatsApp पर भी रबता कर सकते हैं। होपफुली चढ़दे वाले पासियों इन्हां वास्ते बहुत सारा प्यार भरिया स्नेहा आएगा, मुहब्बत भरिया स्नेहा आएगा उस पिंड तो। ते इहदे नाल ही असीं तुहाडे कोल इजाज़त चाहते हैं जी। रब रखा।